ਭਾਰਤੀ ਹਕੂਮਤੀ ਤੰਤਰ ਨੇ 1984 ਦੇ ਜੂਨ ਮਹੀਨੇ ਦੇ ਵਿੱਚ ਕਰਫਿਊ ਲਾ ਕੇ ਦਰਬਾਰ ਸਾਹਿਬ ਤੇ ਫੌਜਾਂ ਚਾੜੀਆਂ, ਟੈਂਕਾਂ ਤੋਪਾਂ ਨਾਲ ਬੰਬਾਰਮੈਂਟ ਕੀਤੀ ਤੇ ਇੱਥੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਦਰਬਾਰ ਸਾਹਿਬ ਦੀ ਇੱਥੇ ਵੀ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਸਾਡੇ ਗੁਰੂ ਮਹਾਰਾਜ ਦਾ ਸਰੂਪ ਪ੍ਰਕਾਸ਼ ਕੀਤਾ ਹੁੰਦਾ ਉਹਦੇ ਵਿੱਚ ਵੀ ਗੋਲੀ ਵੱਜੀ। ਜਿਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੁਕਮ ਤੇ ਹੋਇਆ, ਉਹਦੀ ਸਰਪ੍ਰਸਤੀ ਹੇਠ ਹੋਇਆ, ਉਹਨੂੰ ਫਿਰ ਖਾਲਸਾਈ ਰਵਾਇਤਾਂ ਅਨੁਸਾਰ 31 ਅਕਤੂਬਰ ਨੂੰ ਸਜ਼ਾ ਦਿੱਤੀ ਗਈ, ਸੋਧਾ ਲਾਇਆ ਗਿਆ। ਉਸ ਤੋਂ ਬਾਅਦ ਵਿੱਚ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਘਾਣ ਹੋਇਆ, ਨਸਲਕੁਸ਼ੀ ਹੋਈ। ਜਦੋਂ ਸਾਡੇ ਧਰਮ ਸਥਾਨ, ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਡੇ ਗੁਰਧਾਮ, ਸਭ ਕੁਝ ਦਾ ਨੁਕਸਾਨ ਹੋ ਰਿਹਾ, ਉਹਦੀ ਗੱਲ ਕਰਨ ਦੀ ਬਜਾਏ ਸਿੱਖਾਂ ਦੇ ਅੰਦਰ ਅੱਜ ਇਹ ਜਿਹਾ ਕੁਝ ਆ ਗਿਆ। ਇਹ ਪਤਾ ਨਹੀਂ ਕਿੱਥੋਂ ਦੇ ਸਿੱਖ ਨੇ ਜਿਹੜੇ ਕਹਿੰਦੇ ਆ ਜੀ ਤੁਹਾਡਾ ਨੁਕਸਾਨ ਨਾ ਹੋ। ਭਾਈ ਨਾਲੇ ਕਹਿੰਦੇ ਹੋ ਵੀ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕੁਛ ਖਾਏ, ਤੇ ਨਾਲੇ ਆਪਦੇ ਧਰਮ ਦੀ ਹੇਠੀ ਬਾਹਮਣਾ ਤੋਂ ਦੇਖ ਕੇ ਕਹਿੰਦੇ ਹੋ ਦੜ ਵੱਟ ਲਓ। ਇੱਕ ਪਾਸੇ ਉਹ ਸਿੱਖ ਨੇ ਜਿਹੜੇ ਕਹਿੰਦੇ ਆ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਦੂਜੇ ਪਾਸੇ ਕਹਿੰਦੇ ਆ ਵੀ ਜਿਹੜੇ 1978 ਤੋਂ ਚੱਲੇ ਸੰਘਰਸ਼ ਦੀ ਗੱਲ ਕਰਦੇ ਆ ਨਾ, ਇਹ ਤਾਂ ਭੜਕਾਉਂਦੇ ਆ, ਮਾਹੌਲ ਖਰਾਬ ਕਰਦੇ। ਸੰਦੀਪ ਦਾਇਮਾ ਨਾਂ ਦੇ ਬੀਜੇਪੀ ਦੇ ਲੀਡਰ ਨੇ ਠੋਕ ਕੇ ਔਰ ਗੱਜ ਵੱਜ ਕੇ ਤਕਰੀਰ ਕੀਤੀ ਕਿ ਜਿਹੜੇ ਗੁਰਦੁਆਰੇ ਨੇ ਇਹ ਸਾਡੇ ਲਈ ਨਾਸੂਰ ਨੇ ਤੇ ਅਸੀਂ ਇਹਨਾਂ ਨੂੰ ਜੜੋਂ ਖੇਡਦੇ ਹਾਂ। ਤੇ ਜਦੋਂ ਉਹ ਇਹ ਸਾਰੀਆਂ ਗੱਲਾਂ ਕਹਿ ਰਿਹਾ ਤੇ ਜਿੰਨੇ ਉੱਥੇ ਬੀਜੇਪੀ ਦੇ ਲੀਡਰ ਬੈਠੇ ਆ ਤਾੜੀਆਂ ਮਾਰ ਰਹੇ ਨੇ, ਯੋਗੀ ਆਦਿੱਤਿਆਨਾਥ ਵੀ ਵਿੱਚ ਹੀ। ਇਹ ਜਿਹੜੇ ਰਾਸ਼ਟਰਵਾਦੀ ਸਿੱਖ ਨੇ ਇਹ ਨਹੀਂ ਕਹਿਣਗੇ ਕਿ ਜੀ ਸਾਡੇ ਇਸ ਸਿੱਖ ਨੌਜਵਾਨ ਦੇ ਇਸ ਮੌਕੇ ਜਜ਼ਬਾਤ ਜਿਹੜੇ ਨੇ ਉਹ ਬੇਕਾਬੂ ਨੇ, ਜਜ਼ਬਾਤੀ ਹੋਇਆ। ਇਹ ਤੋਂ ਜੇ ਗੱਲ ਕਹੀ ਗਈ ਕੋਈ ਐਡੀ ਗੱਲ ਨਹੀਂ, ਪਰ ਤੁਸੀਂ ਜਿਹੜੀ ਕਰਤੂਤ ਕੀਤੀ ਆ ਉਹਦੀ ਗੱਲ ਕਰੀਏ ਆਪਾਂ, ਇਹੋ ਜਿਹਾ ਕੁਝ ਨਹੀਂ ਇਹ ਕਹਿਣਗੇ। ਉਲਟਾ ਇਹ ਸਭ ਤੋਂ ਪਹਿਲਾਂ ਹਿੰਦੂਆਂ ਨਾਲੋਂ ਵੀ ਪਹਿਲਾਂ ਸਿੱਖ ਨੌਜਵਾਨ ਦੇ ਖਿਲਾਫ ਭੁਗਤਣ। ਆ ਦੂਜੇ ਕੁ ਦਿਨ ਲਾਲਪੁਰਾ ਮੱਤਾਂ ਦੇਣ ਬੈਠਿਆ ਹੁੰਦਾ ਸਿੱਖਾਂ ਨੂੰ ਕਿ ਯਾਰ ਜੇ ਕੋਈ ਮਸਲਾ ਵਾ ਮੈਨੂੰ ਤਾਂ ਖੁੱਲ੍ਹ ਦਿੱਤੀ ਹੋਈ ਆ ਨਰਿੰਦਰ ਮੋਦੀ ਨੇ। ਸੋ ਜਿਹੜੇ ਇਹੋ ਜਿਹੇ ਜਿੰਨੇ ਵੀ ਭਾਰਤ ਮਾਤਾ ਕੇ ਨਾਲ ਨੇ, ਇਹ ਸਾਰਿਆਂ ਦਾ ਖਿਆਲ ਰੱਖ ਕੇ ਫਿਰ ਉਹਨਾਂ ਨੇ ਸੰਦੀਪ ਦਾਇਮਾ ਨੂੰ, ਜਿਹਨੇ ਇਹ ਭੜਕਾਊ ਤਕਰੀਰ ਕੀਤੀ ਸੀ, ਉਹਨੂੰ ਕਹਿਤਾ ਵੀ ਤੂੰ ਹੁਣ ਐ ਕਰ ਇੱਕ ਵੀਡੀਓ ਜੀ ਬਣਾ ਕੇ ਪਾ ਦੇ, ਜਿਹਦੇ ਨਾਲ ਅਸੀਂ ਕਹਿਣ ਜੋਗੇ ਹੋਈਏ ਕਿ ਜੀ ਹੁਣ ਕਾਰਵਾਈ ਕੀ ਕਰਨੀ ਆ। ਦੇਖੋ ਜੀ ਉਹਨੇ ਮਾਫੀ ਮੰਗ ਲਈ। ਸਿੱਖ ਕੌਮ ਨੂੰ ਇਹ ਅਕਲ ਆ ਜਾਣੀ ਚਾਹੀਦੀ ਆ ਵੀ ਆਪਾਂ ਆਪਦੇ ਗਲਾਂ 'ਚ ਹੋਰ ਟਾਇਰ ਨਾ ਪਵਾਈਏ, ਹੋਰ ਗੁਰਦੁਆਰੇ ਨਾ ਢਵਾਈਏ, ਤੇ ਜਿਹੜਾ ਅਸਲੀ ਕਾਰਜ ਕਰਨ ਵਾਲਾ ਉਧਰ ਨੂੰ ਧਿਆਨ ਦੇਈਏ। ਉਹ ਕੀ ਆ? ਉਹ ਖਾਲਿਸਤਾਨ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੰਬਰ 84 ਸਾਡੀ ਕੌਮ ਦੇ ਲਈ, ਜਾਂ ਇਉਂ ਕਹੀਏ ਕਿ ਮਨੁੱਖਤਾ ਦਾ ਦਰਦ ਰੱਖਣ ਵਾਲੇ ਸਾਰੇ ਲੋਕਾਂ ਲਈ ਬਹੁਤ ਹੀ ਇੱਕ ਹੌਲਨਾਕ ਵਾਕਿਆ ਆ। ਤੇ ਇਹਨਾਂ ਦਿਨਾਂ ਦੇ ਵਿੱਚ ਸਾਡੀ ਕੌਮ ਦੇ ਵੱਲੋਂ ਇਸ ਨਸਲਕੁਸ਼ੀ ਦੇ ਨਵੰਬਰ ਦੇ ਵਿੱਚ ਜਿਹੜੀ ਸਾਡੀ ਕੌਮ ਦੀ ਨਸਲਕੁਸ਼ੀ ਹੋਈ, ਇਹਦੇ ਸੰਬੰਧ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਨੇ। ਤੇ ਆਪਾਂ ਨੂੰ ਸਭ ਨੂੰ ਪਤਾ ਕਿ ਪਹਿਲਾਂ ਭਾਰਤੀ ਹਕੂਮਤੀ ਤੰਤਰ ਨੇ 1984 ਦੇ ਜੂਨ ਮਹੀਨੇ ਦੇ ਵਿੱਚ ਕਰਫਿਊ ਲਾ ਕੇ ਦਰਬਾਰ ਸਾਹਿਬ ਤੇ ਫੌਜਾਂ ਚਾੜੀਆਂ, ਟੈਂਕਾਂ ਤੋਪਾਂ ਨਾਲ ਬੰਬਾਰਮੈਂਟ ਕੀਤੀ ਤੇ ਇੱਥੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਦਰਬਾਰ ਸਾਹਿਬ ਦੀ ਇੱਥੇ ਵੀ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਸਾਡੇ ਗੁਰੂ ਮਹਾਰਾਜ ਦਾ ਸਰੂਪ ਪ੍ਰਕਾਸ਼ ਕੀਤਾ ਹੁੰਦਾ ਉਹਦੇ ਵਿੱਚ ਵੀ ਗੋਲੀ ਵੱਜੀ। ਹੋਰ ਬਹੁਤ ਉਪੱਦਰ ਹੋਇਆ। ਤੇ ਇਹ ਸਾਰਾ ਕੁਝ ਜਿਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੁਕਮ ਤੇ ਹੋਇਆ, ਉਹਦੀ ਸਰਪ੍ਰਸਤੀ ਹੇਠ ਹੋਇਆ, ਉਹਨੂੰ ਫਿਰ ਖਾਲਸਾਈ ਰਵਾਇਤਾਂ ਅਨੁਸਾਰ 31 ਅਕਤੂਬਰ ਨੂੰ ਸਜ਼ਾ ਦਿੱਤੀ ਗਈ, ਸੋਧਾ ਲਾਇਆ ਗਿਆ। ਉਸ ਤੋਂ ਬਾਅਦ ਵਿੱਚ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਘਾਣ ਹੋਇਆ, ਨਸਲਕੁਸ਼ੀ ਹੋਈ। ਤੇ ਇਹ ਅੱਜ ਤੱਕ ਜਾਂ ਇਸ ਤੋਂ ਅੱਗੇ ਵੀ ਸਾਡੇ ਇਤਿਹਾਸ ਵਿੱਚ ਸਦਾ ਲਈ ਇਹ ਗੱਲ ਚੱਲਦੀ ਰਹਿਣੀ ਹੈ ਕਿ ਇੱਕ ਤਾਂ
सिख कदे भी बख्शदे नहीं हुंदे, जिहड़ा पिछलियां सदियां दे विच भी होया भी जिन्हें जिन्हें दरबार साहिब वल आपदी उंगल टेढ़ी कीती जां टेढ़ी अख नाल तक्किया, सिखां ने कदे उहनूं छड्डिया नहीं। ते इह गल भी असीं कदे नहीं भुल्लांगे कि जून 84 बारे तां बहुत सारे साडे बंदे कह दिंदे आ कि जी उदों संत भिंडरां वाले ते होर ਸਿੰਘ उत्थे हथियारबंद सीगे, पर नवंबर 84 ਨੂੰ जो कुछ वापरिया खास तौर ਦੇ ਉੱਤੇ ਆਮ ਗਰੀਬ ਲੋਕ ਕਿਰਤੀ ਸਿੱਖ ਜਿਹੜੇ ਕੰਮਾਂ ਕਾਰਾਂ ਤੇ ਚੱਲੇ ਸੀ ਉਹਨਾਂ ਨਾਲ ਜੋ ਵਾਪਰਿਆ, ਜਿਵੇਂ ਘਰਾਂ ਦੇ ਵਿੱਚ ਗਵਾਂਢੀਆਂ ਨੇ ਆ ਕੇ ਬੇਪਤ ਕੀਤਾ, ਗੁਰਦੁਆਰਿਆਂ ਨੂੰ ਅੱਗਾਂ ਲਾਈਆਂ, ਇੱਥੋਂ ਤੱਕ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਸਥਾਨ ਆ ਜਿਹੜਾ, ਉਸ ਸਥਾਨ ਦੇ ਬਾਰੇ ਸਾਰੇ ਸੰਸਾਰ ਨੂੰ ਪਤਾ ਕਿ ਤਿਲਕ ਜਨੇਊ ਦੀ ਰਾਖੀ ਲਈ ਜਿਵੇਂ ਰਾਜਨਾਥ ਸਿੰਘ ਭਾਰਤ ਦਾ ਬੀਜੇਪੀ ਦਾ ਵੱਡਾ ਲੀਡਰ ਵੀ ਆ ਤੇ ਮੰਤਰੀ ਹੈ, ਉਹਨੇ ਪਿਛਲੇ ਦਿਨਾਂ 'ਚ ਵੀ ਇਹ ਗੱਲ ਕਹੀ ਕਿ ਜੀ ਅਸੀਂ ਤਾਂ ਭੁੱਲ ਨਹੀਂ ਸਕਦੇ ਜੋ ਕੁਝ ਸਿੱਖ ਕੌਮ ਨੇ, ਗੁਰੂ ਸਾਹਿਬਾਨ ਨੇ ਜੋ ਅਹਿਸਾਨ ਕੀਤੇ ਆ ਸਨਾਤਨ ਦੀ ਰਾਖੀ ਲਈ। ਖੈਰ ਇਹਨਾਂ ਨੇ 1984 ਮੌਕੇ ਉਦੋਂ 9ਵੇਂ ਪਾਤਸ਼ਾਹ ਦੇ ਸ਼ਹੀਦੀ ਨਾਲ ਸੰਬੰਧਿਤ ਸਥਾਨਾਂ ਨੂੰ ਨਹੀਂ ਬਖਸ਼ਿਆ ਸੀ। ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ ਤੇ ਇਹਨਾਂ ਥਾਵਾਂ ਨੂੰ ਉਦੋਂ ਟਾਰਗੇਟ ਕੀਤਾ ਸੀ। ਤੋ ਗੁਰਧਾਮਾਂ ਦੇ ਉੱਤੇ ਇਹਨਾਂ ਦੀ ਬਹੁਤ ਹੀ ਜ਼ਿਆਦਾ ਕਲਹਿਣੀ ਅੱਖ ਵਾ। ਇੱਥੇ ਕਸ਼ਮੀਰ ਦੇ ਵਿੱਚ ਗੁਰਦੁਆਰਾ ਮਟਨ ਸਾਹਿਬ, ਇੱਥੇ ਵੀ ਇਹਨਾਂ ਨੇ ਕਬਜ਼ਾ ਕਰ ਲਿਆ ਤੇ ਸਿੱਕਮ ਦੇ ਵਿੱਚ ਇੱਕ ਗੁਰਦੁਆਰੇ ਦਾ ਰੌਲਾ ਪੈਂਦਾ ਹੈ। ਇਵੇਂ ਹੀ ਜਗਨਨਾਥਪੁਰੀ ਦੇ ਵਿੱਚ ਗੁਰਦੁਆਰੇ ਤੇ ਕਬਜ਼ਾ ਕਰ ਲਿਆ। ਗਵਾਲੀਅਰ ਦੇ ਕਿਲੇ ਵਿੱਚ ਜਿਹੜਾ 6ਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ ਗੁਰਦੁਆਰਾ ਹੈ ਉੱਥੇ ਵੀ ਕਬਜ਼ਾ ਕਰ ਲਿਆ। ਤੇ ਜਦੋਂ ਪਹਿਲੀ ਪਾਤਸ਼ਾਹੀ ਸ਼੍ਰੀ ਆਪਣੇ ਇਹਨਾਂ ਦੇ ਹਰਿਦੁਆਰ ਗਏ ਨੇ, ਉੱਥੇ ਜਿਹੜਾ ਗੁਰਦੁਆਰਾ ਹਰਕੀ ਪੌੜੀ ਵਾਲਾ, ਉੱਥੇ ਵੀ ਇਹਨਾਂ ਨੇ ਕਬਜ਼ਾ ਕਰ ਲਿਆ। ਇਸੇ ਤਰੀਕੇ ਨਾਲ ਹੋਰ ਬੜੇ 500 ਤੋਂ ਉੱਪਰ ਗੁਰਦੁਆਰੇ ਆ ਜਿੱਥੇ ਬਾਹਮਣਾਂ ਨੇ, ਹਿੰਦੂ ਤਵੀਆਂ ਨੇ ਕਬਜ਼ਾ ਕੀਤਾ ਹੋਇਆ, ਔਰ ਬਹੁਤ ਸਾਰੇ ਇਹੋ ਜਿਹੇ ਨੇ ਜਿੱਥੇ ਗੁਰਦੁਆਰੇ ਦਾ ਮੰਦਰੀਕਰਨ ਜਾਂ ਮੰਦਿਰ ਦਾ ਇਹੋ ਜਿਹਾ ਹਿਸਾਬ ਕਿਤਾਬ ਵੀ ਪਤਾ ਹੀ ਨਾ ਲੱਗੇ। ਜੇ ਤੁਸੀਂ ਮਣੀਕਰਨ ਸਾਹਿਬ ਜਾਓ ਤਾਂ ਉੱਥੇ ਜਾ ਕੇ ਬੰਦੇ ਨੂੰ ਸਮਝ ਨਹੀਂ ਲੱਗਦੀ ਵੀ ਇਹ ਗੁਰੂ ਸਾਹਿਬ ਦਾ ਸਤਿਕਾਰ ਕਰ ਰਹੇ ਨੇ ਕਿ ਤਿਰਸਕਾਰ ਕਰ ਰਹੇ ਨੇ। ਤੋ ਇਹ ਜਿਹੜਾ ਹਿੰਦੂ ਮਤ ਦਾ ਇੱਕ ਸਿੱਖੀ ਉੱਤੇ ਹਮਲਾ ਹੈ, ਇਹਦੇ ਬਾਰੇ ਸਾਡੀ ਕੌਮ ਦੇ ਜਿਹੜੇ ਲੀਡਰ ਨੇ ਧਾਰਮਿਕ ਅਤੇ ਸਿਆਸੀ, ਉਹ ਦੜਜੀ ਵੱਟ ਕੇ ਟਾਈਮ ਕੱਢ ਰਹੇ ਨੇ। ਮੈਂ ਹੈਰਾਨੀ ਦੀ ਗੱਲ ਇਹ ਹੈ ਕਿ ਸਾਨੂੰ ਵੀ ਬਹੁਤ ਸਾਰੇ ਇਹੋ ਜਿਹੇ ਸਿੱਖ ਟੱਕਰਦੇ ਆ, ਮਤਾਂ ਦਿੰਦੇ ਨੇ ਬਈ ਜਦੋਂ ਜਿਵੇਂ ਉਹ ਐਵੇਂ ਕਹਿ ਰਹੇ ਹੁੰਦੇ ਆ ਵੀ ਬਿੱਲੀ ਨੂੰ ਦੇਖ ਕੇ ਜਿਵੇਂ ਕਬੂਤਰ ਅੱਖਾਂ ਮੀਚ ਲੈਂਦਾ, ਵੀ ਤੁਸੀਂ ਹਿੰਦੂ ਫਾਸੀਵਾਦ ਦੇ ਇਸ ਖਤਰੇ ਦੇ ਬਾਰੇ ਬੋਲਦੇ ਹੋ ਜੀ, ਦੇਖੋ ਕਿਤੇ ਕੋਈ ਨੁਕਸਾਨ ਨਾ ਹੋ ਜੇ। ਦੱਸੋ, ਜਦੋਂ ਸਾਡੇ ਧਰਮ ਸਥਾਨ, ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਡੇ ਗੁਰਧਾਮ, ਸਭ ਕੁਝ ਦਾ ਨੁਕਸਾਨ ਹੋ ਰਿਹਾ, ਉਹਦੀ ਗੱਲ ਕਰਨ ਦੀ ਬਜਾਏ ਸਿੱਖਾਂ ਦੇ ਅੰਦਰ ਅੱਜ ਇਹ ਜਿਹਾ ਕੁਝ ਆ ਗਿਆ। ਇਹ ਪਤਾ ਨਹੀਂ ਕਿੱਥੋਂ ਦੇ ਸਿੱਖ ਨੇ ਜਿਹੜੇ ਕਹਿੰਦੇ ਆ ਜੀ ਤੁਹਾਡਾ ਨੁਕਸਾਨ ਨਾ ਹੋਵੇ। ਭਾਈ ਨਾਲੇ ਕਹਿੰਦੇ ਹੋ ਵੀ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕੁਛ ਖਾਏ, ਤੇ ਨਾਲੇ ਆਪਦੇ ਧਰਮ ਦੀ ਹੇਠੀ ਬਾਹਮਣਾ ਤੋਂ ਦੇਖ ਕੇ ਕਹਿੰਦੇ ਹੋ ਦੜ ਵੱਟ ਲਓ, ਸ਼ੁਤਰਮੁਰਗ ਬਣ ਜਾਓ। ਇੱਕ ਪਾਸੇ ਉਹ ਸਿੱਖ ਨੇ ਜਿਹੜੇ ਕਹਿੰਦੇ ਆ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਦੂਜੇ ਪਾਸੇ ਕਹਿੰਦੇ ਆ ਵੀ ਜਿਹੜੇ 1978 ਤੋਂ ਚੱਲੇ ਸੰਘਰਸ਼ ਦੀ ਗੱਲ ਕਰਦੇ ਆ ਨਾ, ਇਹ ਤਾਂ ਭੜਕਾਉਂਦੇ ਆ, ਮਾਹੌਲ ਖਰਾਬ ਕਰਦੇ। ਸੋ ਸਿੱਖਾਂ ਦੇ ਵਿੱਚ ਜਿਹੜੀ ਇਹ ਨਸਲ, ਜਿਹੜੀ ਭਾਰਤ ਮਾਤਾ ਕੀ ਜੈ ਵਾਲੀ ਨਸਲ ਆ, ਜਾਂ ਜਿਹੜੇ ਕਾਂਗਰਸੀ ਸਿੱਖ, ਕਾਮਰੇਡ ਸਿੱਖ, ਭਾਜਪਾਈ ਸਿੱਖ, ਬਾਦਲ ਦਲ ਵਾਲੇ ਸਿੱਖ, ਜਾਂ ਭਾਰਤੀ ਹਕੂਮਤੀ ਤੰਤਰ ਨੂੰ ਪ੍ਰਣਾਏ ਹੋਏ ਸਿੱਖ, ਇਹ ਸਾਰੇ ਦੇ ਸਾਰੇ ਸਿੱਖ ਜਜ਼ਬਾਤਾਂ ਦੇ, ਸਿੱਖ ਹਿੱਤਾਂ ਦੇ ਉਲਟ ਭੁਗਤਣ ਨੂੰ ਹਿੰਦੂ ਨਾਲੋਂ ਵੀ ਪਹਿਲਾਂ ਤਿਆਰ ਨੇ। ਮੰਨ ਲਓ ਬਈ ਕਿਸੇ ਘਟਨਾਕ੍ਰਮ ਦੇ ਵਿੱਚ ਸਿੱਖ ਪ੍ਰਤੀਕਿਰਿਆ ਕਰ ਰਹੇ ਹੋਣ ਤੇ ਜੇ ਜਜ਼ਬਾਤ 'ਚ ਆ ਕੇ ਕੋਈ ਗੱਲ ਕਹਿ ਬੈਠਣ ਤਾਂ ਇਹ ਜਿਹੜੇ ਰਾਸ਼ਟਰਵਾਦੀ ਸਿੱਖ ਨੇ ਇਹ ਨਹੀਂ ਕਹਿਣਗੇ ਕਿ ਜੀ ਸਾਡੇ ਇਸ ਸਿੱਖ ਨੌਜਵਾਨ ਦੇ ਇਸ ਮੌਕੇ ਜਜ਼ਬਾਤ ਜਿਹੜੇ ਨੇ ਉਹ ਬੇਕਾਬੂ ਨੇ, ਜਜ਼ਬਾਤੀ ਹੋਇਆ। ਇਹ ਤੋਂ ਜੇ ਗੱਲ ਕਹੀ ਕੋਈ ਐਡੀ ਗੱਲ ਨਹੀਂ, ਪਰ ਤੁਸੀਂ ਜਿਹੜੀ ਕਰਤੂਤ ਕੀਤੀ ਆ ਉਹਦੀ ਗੱਲ ਕਰੀਏ ਆਪਾਂ, ਇਹੋ ਜਿਹਾ ਕੁਝ ਨਹੀਂ ਇਹ ਕਹਿਣਗੇ। ਉਲਟਾ ਇਹ ਸਭ ਤੋਂ ਪਹਿਲਾਂ ਹਿੰਦੂਆਂ ਨਾਲੋਂ ਵੀ ਪਹਿਲਾਂ ਸਿੱਖ ਨੌਜਵਾਨ ਦੇ ਖਿਲਾਫ ਭੁਗਤਣਗੇ।
ਟਾਊਟਪੁਣਾ ਕਰਨਗੇ ਜਿਹਨੂੰ ਕਹੀ। ਗੱਲ ਇਹ ਚੱਲ ਰਹੀ ਆ ਕਿ ਰਾਜਸਥਾਨ ਦੇ ਵਿੱਚ ਕਿਤੇ ਕੋਈ ਚੋਣ ਜਲਸਾ ਹੋ ਰਿਹਾ ਸੀ, ਤਿਆਰਾ ਵਿਧਾਨ ਸਭਾ ਹੈ, ਉੱਥੇ ਬੀਜੇਪੀ ਦੀ ਰੈਲੀ ਆ ਤੇ ਉਹਦੇ ਵਿੱਚ ਯੋਗੀ ਆਦਿੱਤਿਆਨਾਥ ਜਿਹੜਾ ਆਪਣੇ ਯੂਪੀ ਦਾ ਸੀਐਮ ਹੈ ਤੇ ਹੋਰ ਬੜੇ ਭਾਰੀ ਗਿਣਤੀ ਵਿੱਚ ਬੀਜੇਪੀ ਦੇ ਆਗੂ ਬੈਠੇ ਸੀ ਤੇ ਉੱਥੇ ਇੱਕ ਸੰਦੀਪ ਦਾਇਮਾ ਨਾਂ ਦੇ ਬੀਜੇਪੀ ਦੇ ਲੀਡਰ ਨੇ ਠੋਕ ਕੇ ਔਰ ਗੱਜ ਵੱਜ ਕੇ ਤਕਰੀਰ ਕੀਤੀ ਕਿ ਜਿਹੜੇ ਗੁਰਦੁਆਰੇ ਨੇ ਇਹ ਸਾਡੇ ਲਈ ਨਾਸੂਰ ਨੇ ਤੇ ਅਸੀਂ ਇਹਨਾਂ ਨੂੰ ਜੜੋਂ ਖੇਡਦੇ ਹਾਂ। ਹੋਰ ਵੀ ਕਾਫੀ ਅਵਾ ਤਵਾ ਉਹ ਬੋਲ ਰਿਹਾ ਤੇ ਜਦੋਂ ਉਹ ਇਹ ਸਾਰੀਆਂ ਗੱਲਾਂ ਕਹਿ ਰਿਹਾ ਤੇ ਜਿੰਨੇ ਉੱਥੇ ਬੀਜੇਪੀ ਦੇ ਲੀਡਰ ਬੈਠੇ ਆ ਤਾੜੀਆਂ ਮਾਰ ਰਹੇ ਨੇ, ਯੋਗੀ ਆਦਿੱਤਿਆਨਾਥ ਵੀ ਵਿੱਚ ਹੀ। ਤੇ ਬਾਅਦ ਵਿੱਚ ਜਦੋਂ ਉਹ ਆਪਦੀ ਤਕਰੀਰ ਮੁਕਾ ਕੇ ਬੈਠਦਾ ਉਦੋਂ ਵੀ ਉਹਦੇ ਹੱਕ ਵਿੱਚ, ਉਹਦੀ ਹਮਾਇਤ ਵਿੱਚ ਤਾੜੀਆਂ ਜਿਹੜੇ ਆ ਲੋਕ ਮਾਰ ਰਹੇ। ਇੱਕ ਪਾਸੇ ਰਾਜਨਾਥ ਸਿੰਘ ਵਰਗੇ ਜਾਂ ਹੋਰ ਬਹੁਤ ਸਾਰੇ ਸਾਨੂੰ ਪਛੜਾਉਂਦੇ ਰਹਿੰਦੇ ਆ ਕਿ ਜੀ ਅਸੀਂ ਤਾਂ ਤੁਹਾਡੇ ਅਹਿਸਾਨ ਨਹੀਂ ਭੁੱਲ ਸਕਦੇ। ਦੂਜੇ ਪਾਸੇ ਐਲਾਨੀਆ ਤੌਰ ਦੇ ਉੱਤੇ ਇਸ ਤਰੀਕੇ ਨਾਲ ਤਾੜੀਆਂ ਮਾਰ ਕੇ ਗੁਰਦੁਆਰਿਆਂ ਦੇ ਖਿਲਾਫ ਇਹ ਲੋਕ ਫੈਸਲੇ ਕਰ ਰਹੇ ਨੇ ਪਬਲਿਕ ਤੌਰ ਦੇ ਉੱਤੇ ਕਿ ਜੀ ਅਸੀਂ ਗੁਰਦੁਆਰੇ ਸਾਰੇ ਭਾਰਤ ਵਿੱਚੋਂ ਉਜਾੜ ਦੇਣੇ ਆ, ਉਖਾੜ ਦੇਣੇ। ਹੁਣ ਮੰਨ ਲਓ ਕੋਈ ਸਿੱਖ ਨੌਜਵਾਨ ਜਜ਼ਬਾਤੀ ਹੋਇਆ ਕਹਿ ਬੈਠੇ ਕਿ ਅਸੀਂ ਭਾਰਤ ਵਿੱਚ, ਪੰਜਾਬ ਦੇ ਵਿੱਚ ਕੋਈ ਮੰਦਿਰ ਨਹੀਂ ਰਹਿਣ ਦੇਣਾ, ਤੇ ਫਿਰ ਦੇਖਿਓ ਵੀ ਇਹ ਹਿੰਦੂ ਭਾਈਚਾਰੇ ਵਾਲਿਆਂ ਨਾਲੋਂ ਪਹਿਲਾਂ ਸਾਡੀ ਕੌਮ ਦੇ ਵਿੱਚ ਜਿਨ੍ਹਾਂ ਦੀ ਜ਼ਮੀਰ ਮਰੀ ਹੋਈ ਆ, ਜਿਨ੍ਹਾਂ ਨੂੰ ਭਾਰਤ ਮਾਤਾ ਦੀਆਂ ਚੱਪਲਾਂ ਚੱਟਣ ਦੀ ਆਦਤ ਪਈ ਹੋਈ ਆ, ਉਹਨਾਂ ਨੇ ਪਿੱਟਣ ਬਹਿ ਜਾਣਾ। ਇਹ ਉਹੀ ਲਾਣਾ, ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਮਾਹੌਲ ਬਣਾਇਆ ਤੇ ਡਿਬਰੂਗੜ੍ਹ ਉੱਪੜਦਾ ਕੀਤਾ। ਹੁਣ ਆ ਜਿਹੜਾ ਸੰਦੀਪ ਦਾਇਮਾ, ਇਹਦੇ ਖਿਲਾਫ ਰਾਜਸਥਾਨ ਦੇ ਵਿੱਚ ਜਾਂ ਸਾਰੇ ਮੁਲਕ ਦੇ ਵਿੱਚ ਹੀ ਬਹੁਤ ਵਿਰੋਧ ਹੋ ਰਿਹਾ। ਸਿੱਖ ਆਪਣਾ ਪੂਰਾ ਜ਼ੋਰ ਲਾ ਕੇ ਆਪਦੇ ਰੋਸ ਦਾ ਪ੍ਰਗਟਾਵਾ ਕਰ ਰਹੇ ਨੇ। ਬਾਦਲ ਦਲ ਵਾਲਿਆਂ ਨੇ ਪੱਤਾ ਖੇਡਿਆ, ਉਹਨਾਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਹਿਤਾ ਵੀ ਤੁਸੀਂ ਬਿਆਨ ਪੂੰਜੇ ਦੇ ਕੇ ਡੰਗ ਸਾਰ ਦਿਓ, ਸਾਡੀ ਤਾਂ ਫਿਰ ਕੱਲ ਕਲਾਂ ਨੂੰ ਜੇ ਬੀਜੇਪੀ ਨਾਲ ਅਸੀਂ ਸਾਂਝ ਬਣਾਉਣੀ ਆ ਉਦੋਂ ਔਖਾ ਹੋ। ਤੇ ਕਾਫੀ ਇਹ ਜਿਹੜਾ ਮਾਹੌਲ ਆ ਉਹਦੇ ਵਿੱਚ ਤਲਖੀ ਆਉਂਦੀ ਦੇਖ ਕੇ ਬੀਜੇਪੀ ਵਾਲੇ ਜਿਹੜੇ ਨੇ ਉਹ ਵੀ ਆਪਦੇ ਪੱਤੇ ਉਸ ਹਿਸਾਬ ਨਾਲ ਸਿੱਟਣ ਦੀ ਤਿਆਰੀ 'ਚ ਨੇ। ਜਦੋਂ ਇਹ ਤਕਰੀਰ ਕੀਤੀ ਗਈ, ਜਦੋਂ ਤਾੜੀਆਂ ਮਾਰੀਆਂ ਗਈਆਂ, ਉਦੋਂ ਬਾਅਦ ਵਿੱਚ ਫਿਰ ਖਿਆਲ ਆਇਆ ਵੀ ਆਪਣੇ ਵਿੱਚ ਆਪਾਂ ਬਹੁਤ ਸਾਰੇ ਬੀਜੇਪੀ ਦੇ ਵਿੱਚ ਮਨਜਿੰਦਰ ਸਿੰਘ ਸਰਸੇ ਵਰਗੇ ਤੇ ਹੋਰ ਸਿੱਖਾਂ ਦੇ ਵਿੱਚੋਂ ਪੱਟ ਕੇ ਲਿਆਂਦੇ ਹੋਏ ਨੇ, ਉਹਨਾਂ ਦਾ ਔਖਾ ਹੋ ਜੂ। ਆ ਦੂਜੇ ਕੁ ਦਿਨ ਲਾਲਪੁਰਾ ਮਤਾਂ ਦੇਣ ਬੈਠਿਆ ਹੁੰਦਾ ਸਿੱਖਾਂ ਨੂੰ ਕਿ ਯਾਰ ਜੇ ਕੋਈ ਮਸਲਾ ਵਾ ਮੈਨੂੰ ਤਾਂ ਖੁੱਲ੍ਹ ਦਿੱਤੀ ਹੋਈ ਆ ਯੋਗੀ ਆਦਿੱਤਿਆਨਾਥ ਨੇ, ਮਾਫ ਕਰਨਾ ਨਰਿੰਦਰ ਮੋਦੀ ਨੇ, ਮੈਨੂੰ ਤਾਂ ਪੂਰੇ ਅਧਿਕਾਰ ਨੇ, ਤੁਸੀਂ ਦੱਸਿਆ ਤਾਂ ਸਹੀ, ਦੱਸੋ ਤਾਂ ਸਹੀ ਕੋਈ ਕੰਮ ਆ ਸਿੱਖਾਂ ਦਾ। ਸੋ ਜਿਹੜੇ ਇਹੋ ਜਿਹੇ ਜਿੰਨੇ ਵੀ ਭਾਰਤ ਮਾਤਾ ਕੇ ਲਾਲ ਨੇ, ਇਹ ਸਾਰਿਆਂ ਦਾ ਖਿਆਲ ਰੱਖ ਕੇ ਫਿਰ ਉਹਨਾਂ ਨੇ ਸੰਦੀਪ ਦਾਇਮਾ ਨੂੰ, ਜਿਹਨੇ ਇਹ ਭੜਕਾਊ ਤਕਰੀਰ ਕੀਤੀ ਸੀ, ਉਹਨੂੰ ਕਹਿਤਾ ਵੀ ਤੂੰ ਹੁਣ ਐ ਕਰ ਇੱਕ ਵੀਡੀਓ ਜੀ ਬਣਾ ਕੇ ਪਾ ਦੇ, ਜਿਹਦੇ ਨਾਲ ਅਸੀਂ ਕਹਿਣ ਜੋਗੇ ਹੋਈਏ ਕਿ ਜੀ ਹੁਣ ਕਾਰਵਾਈ ਕੀ ਕਰਨੀ ਆ। ਦੇਖੋ ਜੀ ਉਹਨੇ ਮਾਫੀ ਮੰਗ ਲਈ। ਔਰ ਮੈਂ ਇਹ ਗੱਲ ਤੁਹਾਨੂੰ ਫੇਰ ਕਹਿਣਾ ਵੀ ਜੇ ਕਿਤੇ ਕੋਈ ਇਹਦੇ ਨਾਲੋਂ ਵੀ ਨਕੰਮੀ ਗੱਲ ਜਾਂ ਕੋਈ ਬਹੁਤ ਘੱਟ ਲੈਵਲ ਦੀ ਗੱਲ ਸਿੱਖਾਂ ਦਾ ਮੁੰਡਾ ਕਰ ਬੈਠੇ, ਸੁਣ ਲਓ ਉਹਦਾ ਹਸ਼ਰ ਪਤਾ ਨਹੀਂ ਕੀ ਹੋਣਾ। ਪਰ ਇਹ ਜਿਹੜਾ ਸੰਦੀਪ ਦਾਇਮਾ, ਇੱਕ ਤਾਂ ਅਗਲਾ ਸਿੱਖ ਨਹੀਂ ਹੈਗਾ ਤੇ ਦੂਜਾ ਬੀਜੇਪੀ ਦਾ ਲੀਡਰ ਵਾ। ਸੋ ਇਸ ਮਾਹੌਲ ਦੇ ਵਿੱਚ ਸਿੱਖ ਕੌਮ ਨੂੰ ਇਹ ਅਕਲ ਆ ਜਾਣੀ ਚਾਹੀਦੀ ਆ ਵੀ ਆਪਾਂ ਆਪਦੇ ਗਲਾਂ 'ਚ ਹੋਰ ਟਾਇਰ ਨਾ ਪਵਾਈਏ, ਹੋਰ ਗੁਰਦੁਆਰੇ ਨਾ ਢਵਾਈਏ ਤੇ ਜਿਹੜਾ ਅਸਲੀ ਕਾਰਜ ਕਰਨ ਵਾਲਾ ਉਧਰ ਨੂੰ ਧਿਆਨ ਦੇਈਏ। ਉਹ ਕੀ ਆ? ਉਹ ਖਾਲਿਸਤਾਨ। ਖਾਲਿਸਤਾਨ ਦੀ ਸਿਰਜਣਾ ਹੋਣ ਨਾਲ ਫਿਰ ਆ ਜਿੰਨੇ ਡੇਰੇ ਨੇ ਇਹਨਾਂ ਦੇ ਉੱਤੇ ਆਪਣੇ ਆਪ ਹੀ ਝੰਡੇ ਖਾਲਸਾ ਹੋ ਜਾਣੇ ਆ ਤੇ ਇੱਥੇ ਸਿੱਖ ਕੌਮ ਦਾ ਪ੍ਰਚਾਰ ਹੋਇਆ ਕਰੂ। ਆ ਜਿਹੜੇ ਕਰਵਾ ਚੌਥ ਨੂੰ ਲੈ ਕੇ ਕਈ ਬੰਦੇ ਕੱਲ ਦੇ ਬੜੇ ਔਖੇ ਨੇ ਜੀ, ਸਾਡੇ ਸਿੱਖ ਬੀਬੀਆਂ ਵੀ ਲਾਲੋ ਲਾਲ ਹੋਈਆਂ ਫਿਰਦੀਆਂ ਨੇ, ਗੁਰਮਤ ਦੀ ਧਰਮ ਦੀ ਕੋਈ ਚਿੰਤਾ ਨਹੀਂ ਕਰਦੀ। ਬੜੇ ਲੋਕ ਦੁਖੀ ਹੁੰਦੇ ਆ ਕਿ ਰੱਖੜ ਪੁੰਨਿਆ ਵਾਲੇ ਦਿਨ ਸਾਡੇ ਵੀ ਰੱਖੜੀ ਬੰਨੀ ਫਿਰਦੇ ਆ।
जिन्ने हिंदुआं दे दिन त्योहार ने साडी कौम बड़ा दब के मनाउंदी। सिखां नूं ज्यादा फिक्र हुंदा हिंदुआं नालों कि किते कोई कमी ना रह जे। जिन्ने भी हिंदू त्योहार ने वो फिर सिख पूरे जाहो जलाल नाल मनाउंदे आ, क्योंकि मालकां नूं गुलाम कौम ने खुश जो करना होया। साडा तां हाल इन्ना माड़ा है बई जेकर कोई पुछ लवे कि गुरु नानक पातशाह दा प्रकाश पुरब तां पहिला पंडित देवी दयाल हुशियारपुर वालियां दी जंतरी बनदी आ। ਉਹਦੇ ਵਿੱਚੋਂ ਫਿਰ ਆਪਾਂ ਤਰੀਕ ਤਰੂ ਕੱਢ ਕੇ ਕਿ ਕਿਹੜੇ ਪੁੰਨਿਆਂ ਨੂੰ ਕਿਹੜੀ ਮੱਸਿਆ ਨੂੰ ਫਲਾਣੇ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆਉਣਾ ਫਲਾਣੇ, ਉਹ ਫਿਰ ਉਸ ਹਿਸਾਬ ਦੇ ਨਾਲ ਆਪਾਂ ਅੰਗਰੇਜ਼ੀ ਤਰੀਕਾਂ ਜਿਹਾ ਬਣਾ ਕੇ ਹਿਸਾਬ ਕਿਤਾਬ ਜਿਹਾ ਬਣਾਉਂਦੇ। ਸੋ ਬ੍ਰਾਹਮਣ ਉੱਤੇ ਹਿੰਦੂ ਉੱਤੇ ਪੂਰੀ ਮਥਾਜਗੀ ਆ ਸਾਡੀ, ਤੇ ਇਸ ਮਥਾਜ ਪੁਣੇ ਦੇ ਵਿੱਚ ਸਾਡੇ ਹੋਰ ਵਾਧਾ ਕਰਨ ਦੇ ਲਈ ਜੋ ਕੁਝ ਵਾਪਰ ਰਿਹਾ ਜੇ ਤੋਂ ਖਹਿੜਾ ਛਡਾਉਣਾ। ਆ ਜਿਹੜੇ ਸਾਡੇ ਕਈ ਬੰਦੇ, ਕੋਈ ਕਹਿੰਦਾ ਮੈਂ ਮਿਸ਼ਨਰੀ ਆ, ਕੋਈ ਕਹਿੰਦਾ ਮੈਂ ਪ੍ਰਚਾਰਕ ਆ, ਇਹ ਸਾਰੇ ਦੇ ਸਾਰੇ ਪ੍ਰਚਾਰਕ 1 ਲੱਖ ਸਾਲ ਲੱਗੇ ਰਹਿਣ ਤਾਂ ਵੀ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ, ਕਿਉਂਕਿ ਜਿਨ੍ਹਾਂ ਕੋਲੇ ਮੁਲਕ ਦੀਆਂ ਜਿਹੜੀਆਂ ਹਕੂਮਤ ਦੀਆਂ ਸਾਧਨ ਨੇ ਜਾਂ ਸਾਰਾ ਕੁਝ ਆ, ਉਹ ਇਸ ਪ੍ਰਚਾਰ ਤੋਂ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਲੋਕਾਂ ਦਾ ਹਿੰਦੂਕਰਨ ਕਰ ਸਕਦੇ ਔਰ ਹੋ ਰਿਹਾ। ਜਦੋਂ 1947 ਤੋਂ ਪਹਿਲਾਂ ਪਿੱਟਦੇ ਹੁੰਦੇ ਸੀਗੇ ਉਦੋਂ ਨਹੀਂ ਕਿਸੇ ਨੇ ਸੁਣੀ। ਗਿਆਨੀ ਸ਼ੇਰ ਸਿੰਘ ਵਾਲੀ ਗੱਲ ਆਪਾਂ ਕਈ ਵਾਰ ਇਸ ਪ੍ਰੋਗਰਾਮ 'ਚ ਕੀਤੀ ਹੈ ਕਿ ਪੰਡਤ ਮਦਨ ਮੋਹਨ ਮਾਲਵੀਆ ਨੇ ਉਹਨੂੰ ਕਿਹਾ ਸੀਗਾ ਵੀ ਤੁਸੀਂ ਫਿਕਰ ਨਾ ਕਰੋ ਗਿਆਨੀ ਜੀ, ਜਿਹੜੇ ਭਾਰਤ ਵਿੱਚ ਮੁਸਲਮਾਨ ਰਹਿ ਜਾਣਗੇ ਇਹਨਾਂ ਦੀ ਮੁਸਲਮਾਨੀ ਤਾਂ ਅਸੀਂ ਵਿਦਿਆ ਨੀਤੀ ਵਿੱਚ ਸੰਸ਼ੋਧਨ ਕਰਕੇ ਨਿਕਾਲ ਦਿਆਂਗੇ, ਤੇ ਸਿੱਖਾਂ ਦੀ ਸਿੱਖੀ ਵੀ ਕਰਨੀ ਸੀਗੀ ਅਗਲਾ ਨੇ। ਸੋ ਜਿਹੜੀਆਂ ਕਿਤਾਬਾਂ, ਜਿਹੜੀਆਂ ਲਿਖਤਾਂ, ਫਿਲਮਾਂ, ਨਾਟਕ ਹਰ ਸੰਭਵ ਤਰੀਕੇ ਨਾਲ ਸਿੱਖਾਂ ਦੇ ਦਿਮਾਗ ਦੇ ਵਿੱਚ ਹਿੰਦੂਪਣਾ ਵਾੜਿਆ ਜਾ ਰਿਹਾ। ਪਰ ਜੇ ਕੋਈ ਕਵੇ ਵੀ ਇਹ ਪ੍ਰਚਾਰ ਕਰੋ ਜੀ, ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀਂ ਕਰਦੀ, ਫਲਾਨਾ ਪ੍ਰਚਾਰ, ਇਹ ਪ੍ਰਚਾਰਾਂ ਪ੍ਰਚੂਰਾਂ ਨਾਲ ਕੰਮ ਲੋਟ ਨਹੀਂ ਆਉਣਾ। ਇਹ ਹੈਗਾ ਬਈ ਜਦੋਂ ਤੁਹਾਡੇ ਕੋਲੇ ਰਾਜ ਦੀ ਤਾਕਤ ਹੋਵੇ, ਉਹ ਰਾਜ ਇਹ ਨਹੀਂ ਵੀ ਚੰਡੀਗੜ੍ਹ ਦੇ ਵਿੱਚ ਫਲਾਨਾ ਸਿੰਘ ਨੂੰ ਆਪਾਂ ਮੁੱਖ ਮੰਤਰੀ ਬਣਾ ਦੇਵਾਂਗੇ ਜਾਂ ਫਲਾਣੇ ਨੂੰ ਪ੍ਰਧਾਨ ਮੰਤਰੀ ਬਣਾ ਦੇਵਾਂਗੇ। ਤੁਹਾਡਾ ਆਪ ਦਾ ਆਜ਼ਾਦ ਖਾਲਸਾ ਰਾਜ ਖਾਲਿਸਤਾਨ, ਉੱਥੇ ਕੀ ਹੋਊਗਾ ਬਈ ਜਿੰਨੀਆਂ ਵੀ ਸਿੱਖ ਵਿਰੋਧੀ ਚਾਲਾਂ ਨੇ, ਸਾਜ਼ਿਸ਼ਾਂ ਨੇ, ਵਿਉਂਤਬੰਦੀਆਂ ਨੇ, ਉਹ ਸਾਰੀਆਂ ਆਪਣੇ ਆਪ ਹੀ ਖਤਮ ਹੋ ਜਾਣੀਆਂ। ਕਿਉਂਕਿ ਫਿਰ ਹਰੇਕ ਨੂੰ ਪਤਾ, ਹੁਣ ਤਾਂ ਇੱਥੇ ਪਤਾ ਹੀ ਨਹੀਂ ਕਿਹੜਾ ਗਲੀ ਮੋੜ ਦੇ ਉੱਤੇ ਕੋਈ IB ਨਾਲ ਜੁੜਿਆ ਹੋਇਆ, ਏਜੰਸੀਆਂ ਨਾਲ ਜੁੜਿਆ ਹੋਇਆ, ਕਿਹੜਾ RSS ਨਾਲ ਜੁੜਿਆ ਹੋਇਆ। ਤੇ ਆਪਾਂ ਆਪਦੇ ਬੰਦਿਆਂ ਨੂੰ ਜਿਹੜੇ ਵਿਕੇ ਹੋਏ ਨੇ, ਕਿਉਂਕਿ ਵਿਕਦੇ ਉਹ ਨੇ ਜਿਹੜੇ ਕਮਜ਼ੋਰ ਹੁੰਦੇ ਨੇ, ਜਿਨ੍ਹਾਂ ਦੀ ਕਮਜ਼ੋਰੀ ਦੇ ਕਈ ਪੱਖ ਹੋ ਸਕਦੇ ਆ। ਕਈ ਆਰਥਿਕ ਪੱਖੋਂ ਕਮਜ਼ੋਰ ਆ, ਕੋਈ ਜ਼ਹਿਨੀ ਪੱਖੋਂ ਕਮਜ਼ੋਰ ਆ, ਮਾਨਸਿਕ ਤੌਰ ਤੇ। ਇਹੋ ਜਿਹੇ ਬੰਦਿਆਂ ਦਾ ਇੱਥੇ ਕਾਲ ਨਹੀਂ ਹੈਗਾ, ਬਹੁਤ ਜ਼ਿਆਦਾ। ਇੱਕ ਇੱਥੇ ਥੋੜੇ ਦਿਨ ਹੀ ਹੋਏ ਇੱਕ ਬੜਾ ਨਾਮਵਰ ਬੰਦਾ ਸਮਾਜ ਦੇ ਵਿੱਚ, ਬੜਾ ਮਸ਼ਹੂਰ ਜੀ, ਉਹ ਫਲਾਨਾ ਹੈ ਧਮਕਾਨਾ, ਉਹ ਸਾਡੇ ਕੁਝ ਜਾਣਕਾਰ ਬੰਦਿਆਂ ਨੇ ਦੱਸਿਆ ਕਿ ਉਹਨਾਂ ਨੂੰ ਬਿਠਾ ਕੇ ਮੱਤਾਂ ਦੇ ਰਿਹਾ ਸੀ ਕਿ ਜੀ ਜਿਵੇਂ ਵਿਵੇਕਾਨੰਦ ਜੀ, ਜਿਵੇਂ ਫਲਾਣੇ ਨੇ ਆ ਕੇ ਹਿੰਦੂ ਧਰਮ 'ਚ ਸੁਧਾਰ ਕੀਤਾ ਹੈ, ਉਵੇਂ ਹੀ ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਨੇ ਤੇ ਹੋਰ 10 ਪਾਤਸ਼ਾਹੀਆਂ ਨੇ ਹਿੰਦੂ ਧਰਮ ਦੇ ਵਿੱਚ ਆਏ ਵਿਗਾੜਾਂ ਦਾ ਸੁਧਾਰ ਹੀ ਕੀਤਾ ਨਾ। ਸੋ ਜਿਹੜੀ ਗੱਲ 10ਵੀਂ +2 ਦੀ ਹਿਸਟਰੀ ਆਫ ਪੰਜਾਬ ਦੇ ਵਿੱਚ ਲਿਖੀ ਹੋਈ ਹੈ ਨਾ ਕਿ ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਸੀਗੇ, ਹਿੰਦੂ ਧਰਮ ਦੇ ਵਿੱਚ ਸੁਧਾਰ ਕਰਨ ਆਏ ਸੀ, ਉਹ ਗੱਲ ਇਸ ਵੇਲੇ ਮੈਂ ਉਦੋਂ ਵੀ ਇਹ ਗੱਲ ਪਿੱਟਦਾ ਹੁੰਦਾ ਸੀ ਕਿ ਜਿਹੜੇ ਪਿਛਲੇ 10-15 ਸਾਲ, ਜਦੋਂ 98 ਦੇ ਵਿੱਚ 1998 'ਚ ਇਹ ਕਿਤਾਬ ਬਾਦਲ ਹੋਣਾ ਨੇ ਲਵਾਈ ਤੇ ਆ ਕੈਪਟਨ ਦੇ ਰਾਜ ਵਿੱਚ ਸੰਘਰਸ਼ ਕਰਕੇ ਇਹ ਕਿਤਾਬ ਗੜੋਂ ਲਾਈ, ਪਰ ਇਸ 10-15 ਸਾਲਾਂ ਦੇ ਵਿੱਚ ਜਿੰਨੇ ਲੋਕਾਂ ਨੇ ਇਹ ਕਿਤਾਬ ਨੂੰ ਪੜ੍ਹ ਕੇ ਪੇਪਰ ਦੇ ਕੇ, ਉਹ ਸਾਰੇ ਤਾਂ ਉਸ ਗੰਦਗੀ ਦਾ ਟੋਕਰਾ ਆਪਦੇ ਦਿਮਾਗ 'ਚ ਲੈ ਕੇ ਤੁਰੇ ਫਿਰਦੇ ਹਨ। ਲੜੀ ਚਲੋ ਉਹਨਾਂ ਨਾਲ। ਸੋ ਜਿਹੜੀ ਵਿਦਿਆ ਨੀਤੀ ਦਾ ਸੱਪ, ਉਹਦੀ ਜ਼ਹਿਰ ਪਤਾ ਹੀ ਨਹੀਂ ਕਿੱਥੇ ਕਿੱਥੇ ਤੱਕਰ ਅਸਰ ਕਰ ਬੈਠੀ। ਤੇ ਇਸ ਤਰੀਕੇ ਨਾਲ ਆ ਤਰਲੋਚਨ ਸਿੰਘ ਤੇ ਫਲਾਨਾ ਸਿੰਘ ਜਿਹਨੂੰ ਮਰਜ਼ੀ ਛੇੜ ਦੋ, ਉਹ ਫਿਰ ਹਿੰਦੂ ਪੁਣੇ ਦਾ ਪ੍ਰਚਾਰ ਕਰਦੇ। ਤੇ ਸਾਡੇ ਪ੍ਰਚਾਰਕ ਵੀ, ਉਹ ਵੀ ਵਿਚਾਰੇ ਜਗਦੇ ਆ, ਡਰਦੇ ਆ ਵੀ ਕੋਈ ਪਰਚਾ ਹੀ ਨਾ ਪੈ ਜੇ। ਸੋ ਜਿਹੜੀ ਗੁਰਬਾਣੀ ਦੀ ਸੱਚੀ ਸੁੱਚੀ ਵਿਆਖਿਆ, ਉਹਦੇ ਤੋਂ ਬਚਦੇ ਆ। ਬੜੇ ਤੁਹਾਨੂੰ ਲੋਕ ਟੱਕਰਦੇ ਆ ਜਿਨ੍ਹਾਂ ਦੀ ਭਕਾਈ ਦਾ ਜਵਾਬ ਦੇਣ ਨਾਲੋਂ ਜੀ ਕਰਦਾ ਵੀ ਕੰਧ 'ਚ ਟੱਕਰ ਪਾਉਂ। ਆਖੇ ਜੀ ਰਾਮ ਅੱਖਰ ਗੁਰਬਾਣੀ 'ਚ ਇੰਨੇ ਵਾਰ ਆਇਆ, ਭਾਈ ਉੱਥੇ ਆਇਆ ਕਾਹਦੇ ਸੰਦਰਭ 'ਚ ਆ?
ਕੀ ਰਾਮਚੰਦਰ ਨੂੰ ਭਗਵਾਨ ਕਹਿ ਕੇ ਗੁਰਬਾਣੀ ਨੇ ਮੱਥੇ ਟੇਕਣ ਨੂੰ, ਇਸ਼ਟ ਮੰਨਣ ਨੂੰ ਕਿਹਾ ਕਿ ਉੱਥੇ ਕੋਈ ਕਹਾਣੀ ਹੋਰ ਹੈ? ਅਖੇ ਜੀ ਜਿੰਨੇ ਹਿੰਦੂ ਦੇਵੀ ਦੇਵਤੇ ਆ ਇਹਨਾਂ ਸਾਰਿਆਂ ਦਾ ਜ਼ਿਕਰ ਆ ਗੁਰਬਾਣੀ 'ਚ, ਤੇ ਸਾਨੂੰ ਦੱਸ ਵੀ ਦਿਆ ਕਰੋ ਨਾ ਵੀ ਕੀ ਲਿਖਿਆ ਹੋਇਆ। ਇਹ ਤਾਂ ਹੈਗਾ ਵੀ ਉੱਥੇ ਉਹਨਾਂ ਦਾ ਨਾਂ ਆਉਂਦਾ, ਪਰ ਆਉਂਦਾ ਕਿਸ ਸੰਦਰਭ 'ਚ? ਹੁਣ ਜੇਕਰ ਕੋਈ ਇਹਨਾਂ ਨੂੰ ਆਖੇ ਵੀ ਰਾਵਣ ਦਾ ਨਾਂ ਰਮਾਇਣ 'ਚ ਆਉਂਦਾ, ਇਹਦਾ ਮਤਲਬ ਜੇ ਰਮਾਇਣ ਸਤਿਕਾਰਯੋਗ ਆ ਤੁਹਾਡੀ ਤਾਂ ਫਿਰ ਰਾਵਣ ਦਾ ਸਤਿਕਾਰ ਕਰਨਾ ਚਾਹੀਦਾ। ਕਿਉਂ ਕਰਨਾ ਚਾਹੀਦਾ? ਕਿਉਂਕਿ ਜੀ ਉਹਦਾ ਰਮਾਇਣ 'ਚ ਜ਼ਿਕਰ ਆ। ਨਹੀਂ ਜੀ ਉਹਦਾ ਫਿਰ ਉਹਦਾ ਹੋਰ ਪੱਖ ਤੋਂ ਜ਼ਿਕਰ ਆ ਨਾ ਰਮਾਇਣ 'ਚ ਰਾਵਣ ਦਾ। ਇਹ ਫਿਰ ਇਹੀ ਤਾਂ ਅਸੀਂ ਕਹਿੰਦੇ ਹਾਂ ਕਿ ਜਿੰਨੇ ਹਿੰਦੂ ਦੇਵੀ ਦੇਵਤੇ ਆ, ਜਿੰਨੇ ਹਿੰਦੂ ਕਰਮ ਕਾਂਡ, ਜਿੰਨੇ ਹੋਰ ਸਭ ਕੁਛ ਆ, ਇਹਦੇ ਬਾਰੇ ਗੁਰਮਤ ਦਾ ਨਜ਼ਰੀਆ ਕੀ ਆ ਪਹਿਲਾਂ ਇਹ ਤਾਂ ਸਾਨੂੰ ਸਮਝਾ ਦਿਓ। ਪਰ ਇਹ ਸਮਝਾਉਣਾ ਕਿਹਨਾਂ ਨੇ ਸੀ? ਉਹ ਸੀ ਸਾਡੇ ਸਿੱਖ ਵਿਦਵਾਨ, ਸਿੱਖ ਚਿੰਤਕ, ਸਿੱਖ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਾਡੀਆਂ ਸੰਸਥਾਵਾਂ। ਉੱਥੇ ਕਬਜ਼ਾ ਕਿਹਨਾਂ ਦਾ? ਉਹ ਭਾਰਤ ਮਾਤਾ ਕੀ ਜੈ ਵਾਲੇ ਸਿੱਖਾਂ ਦਾ। ਉੱਥੇ ਕਬਜ਼ਾ ਮਾਤਾ ਦੇ ਮਾਲ ਦਾ, ਤੇ ਉਹ ਸਾਨੂੰ ਕਲਗੀਧਰ ਦਾ ਲਾਲ ਵੰਡ ਦੇਣਗੇ। ਸੋ ਜੇਕਰ ਕੋਈ ਇਸ ਸਿਸਟਮ ਦੇ ਅੰਦਰ ਰਹਿੰਦਿਆਂ ਹੋਇਆਂ ਭਾਲਦਾ ਵੀ ਸਿੱਖੀ ਦੀ ਚੜ੍ਹਦੀ ਕਲਾ ਹੋ ਜੂ, ਇਹ ਮੁਸ਼ਕਲ। ਇੱਥੇ ਇਸ ਸਿਸਟਮ ਦੇ ਵਿੱਚ ਇਹੋ ਜਿਹੇ ਸਿੱਖ ਬਣਾਏ ਜਾ ਰਹੇ ਨੇ, ਬਣ ਚੁੱਕੇ ਨੇ, ਜਿਹੜੇ ਪੰਥ ਪ੍ਰਸਤ ਸਿੱਖਾਂ ਨੂੰ ਆਪਦੇ ਦੁਸ਼ਮਣ, ਜਿਵੇਂ ਹਿੰਦੂ ਜਿਹੜਾ ਹੈ, ਬ੍ਰਾਹਮਣਵਾਦੀ ਜਿਹੜਾ ਹੈ, ਉਹ ਹਰ ਗੁਰਮੁਖ ਬੰਦੇ ਨੂੰ ਆਪਦਾ ਦੁਸ਼ਮਣ ਸਮਝਦਾ, ਉਵੇਂ ਇਸ ਸਿਸਟਮ ਦੇ ਵਿੱਚ ਪੜ੍ਹਿਆ ਬੰਦਾ ਉਹਨਾਂ ਸਿੱਖਾਂ ਨੂੰ ਜਿਹੜੇ ਪੰਥ ਨੂੰ ਸਮਰਪਿਤ ਹੋਣਗੇ ਆਪਦਾ ਦੁਸ਼ਮਣ ਸਮਝਦਾ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿੱਖ ਜੁਝਾਰੂਆਂ ਨੂੰ ਅੱਤਵਾਦੀ ਕਹਿੰਦੇ, ਜਾਂ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਕਹਿੰਦੇ ਕਹਾਉਂਦੇ, ਵਿਦਵਾਨ ਕਹਾਉਣ ਵਾਲੇ ਜਾਂ ਬੜੇ ਉਹਨਾਂ ਦੇ ਰੁਤਬੇ ਮਰਾਤਬੇ ਨੇ, ਉਹ ਜਦੋਂ ਕਹਿੰਦੇ ਆ ਵੀ ਜਿਹੜੇ ਖਾਲਿਸਤਾਨੀ ਨੇ ਇਹ ਤਾਂ ਜੀ ਫਲਾਨੇ ਦੇ ਏਜੰਟ ਨੇ ਜਾਂ ਇਹ ਅਬੂਆ, ਉਦੋਂ ਸਾਫ਼ ਪਤਾ ਹੁੰਦਾ ਵੀ ਭਾਰਤ ਮਾਤਾ ਕੀ ਜੈ ਅੰਦਰੋਂ ਇਹਨਾਂ ਦੇ ਉਹ ਬੋਲ ਰਹੀ ਆ। ਸੋ ਇਹ ਸਾਰੇ ਕਾਸੇ ਦੇ ਬਾਰੇ ਜੇ ਕੋਈ ਕਵੇ ਵੀ ਇਹਨਾਂ ਦਾ ਇਲਾਜ ਆਪਾਂ ਜੀ ਇਹਨਾਂ ਨੂੰ ਸਮਝਾ ਲਵਾਂਗੇ, ਇਹਨਾਂ ਨੂੰ ਪੜ੍ਹਾ ਲਵਾਂਗੇ, ਇਹਨਾਂ ਨੂੰ ਠੀਕ ਕਰ ਲਵਾਂਗੇ, ਇਹ ਬਿਲਕੁਲ ਝੂਠੀ ਗੱਲ। ਮੈਂ ਤਾਂ ਇਸ ਗੱਲ ਨਾਲ 100% ਇਹਦੇ ਨਾਲ ਅਸਹਿਮਤ ਹਾਂ। ਹਾਂ, ਇੱਕ ਬਿਮਾਰੀ ਦਾ ਇਲਾਜ ਜਿਵੇਂ ਕਹਿੰਦੇ ਆ ਵੀ ਯਾਰ ਇੱਕ ਸੁੱਚ ਦੱਬੀ ਤੇ ਸਾਰੇ ਘਰ ਦੇ ਬਲਬ ਜਗ ਪਏ, ਮੇਨ ਸੁੱਚ। ਉਹ ਮੇਨ ਸੁੱਚ ਕਿਹੜੀ ਆ? ਉਹ ਹੈਗੀ ਆ ਕਿ ਖਾਲਿਸਤਾਨ ਜਿੱਦਣ ਬਣ ਗਿਆ ਨਾ, ਇਹਨਾਂ ਪ੍ਰਚਾਰਕਾਂ ਨੂੰ ਦੇਖਿਓ, ਇਹੀ ਆ ਜਿਹੜੇ ਕਾਮਰੇਡਾਂ ਦੇ ਜਾਂ ਜਿਨ੍ਹਾਂ ਦੇ ਹੋਰ ਗੱਲਾਂ ਦੇ ਆਪਾਂ ਦੁਖੀ ਕੀਤੇ ਸੜੇ ਫਿਰਦੇ ਆ ਨਾ, ਇਹਨਾਂ ਨੇ ਖੁਦ ਖਾਲਿਸਤਾਨ ਦੇ ਬਣਨ ਤੋਂ ਬਾਅਦ ਵਿੱਚ ਸਿੱਖੀ ਦਾ ਪ੍ਰਚਾਰ ਕਰਿਆ ਕਰਨਾ, ਔਰ ਅਸਲੀ ਸ਼ੁੱਧ ਸਿੱਖੀ ਦੀ ਗੱਲ ਉਦੋਂ। ਤੇ ਜਿੰਨੇ ਆ ਪ੍ਰਚਾਰਕ ਨੇ ਇਹਨਾਂ ਨੂੰ ਲੋਕਾਂ ਨੇ ਕਿਹਾ ਕਰਨਾ ਕਿ ਜਦੋਂ ਆਪਾਂ ਗੁਲਾਮ ਸੀ ਉਦੋਂ ਤੁਸੀਂ ਕਦੇ ਨਹੀਂ ਕਿਹਾ ਹੈਗਾ ਵੀ ਰਾਮਚੰਦਰ ਬਾਰੇ ਗੁਰਬਾਣੀ 'ਚ ਇਉਂ ਨਹੀਂ ਇਉਂ ਲਿਖਿਆ ਹੋਇਆ। ਉਦੋਂ ਤੁਸੀਂ ਕਦੇ ਨਹੀਂ ਕਿਹਾ ਹੈਗਾ ਕਿ ਬ੍ਰਹਮਾ, ਵਿਸ਼ਨੂੰ, ਮਹੇਸ਼ ਜਾਂ ਹੋਰ ਦੇਵੀ ਦੇਵਤਿਆਂ ਬਾਰੇ ਗੁਰਬਾਣੀ ਦਾ ਪੱਖ ਕੀ ਹੈ। ਉਦੋਂ ਸ਼ਾਇਦ ਇਹ ਦੱਸ ਦੇਣ ਤੁਹਾਨੂੰ ਕਿ ਅਸੀਂ ਕਰਦੇ ਕੀ, ਜੁੱਤੀਆਂ ਤੋਂ ਡਰਦੇ ਸੀ, ਪਰਚੇ ਦਰਜ ਹੋ ਜਾਣਗੇ, NSA ਲਾ ਦੇਣਗੇ। ਅਸੀਂ ਉਦੋਂ ਰੋਟੀਆਂ ਦਾ ਜੁਗਾੜ ਕਰਨਾ ਹੁੰਦਾ ਸੀ ਤੇ ਆਪਦਾ ਉਹ ਜਿਹੀ ਗੱਲ ਕਰ ਬਹਿੰਦੇ ਸੀ। ਸੋ ਖਾਲਿਸਤਾਨ ਬਣਨ ਤੋਂ ਬਾਅਦ ਵਿੱਚ ਹੀ ਸਿੱਖੀ ਤੇ ਸਿੱਖਾਂ ਦਾ ਅਸਲ ਰੂਪ ਸਰੂਪ ਸਾਹਮਣੇ ਆਇਆ। ਇੱਕ ਆਜ਼ਾਦ ਬੰਦੇ ਦੀ ਸੋਚ, ਆਜ਼ਾਦ ਧਰਮ ਦੀ, ਆਜ਼ਾਦ ਮੁਲਕ ਦੀ, ਆਜ਼ਾਦ ਫਿਤਰਤ ਦੀ ਕਹਾਣੀ ਕੁਝ ਹੋਰ ਹੁੰਦੀ ਹੈ। ਗੁਲਾਮ ਬੰਦੇ ਦੀ ਤਾਂ ਹਰ ਛੋਟੀ ਗੱਲ ਵੱਡੀ ਗੱਲ ਇੱਕ ਬਰਾਬਰ ਹੁੰਦੀ। ਕੋਈ ਯੂਪੀ ਬਿਹਾਰ ਦਾ ਬੰਦਾ ਆਪਣੇ ਕੋਲ ਆਵੇ ਤੇ ਆਪਾਂ ਨੂੰ ਆ ਕੇ ਕਵੇ ਕਿ ਮੇਰਾ ਜੋ ਬਾਪ ਆ ਉੱਥੇ ਪਿੰਡ ਦਾ ਮੁਖੀਆ ਵਾ, ਜਾਂ ਮੇਰਾ ਚਾਚਾ ਉੱਥੇ ਆ, ਤੇ ਆਪਾਂ ਕਵਾਂਗੇ ਭਰਾਵਾ ਸਾਡੇ ਕੋਲ ਇੱਥੇ ਤੂੰ ਲੇਬਰ ਕਰਦਾ, ਦਿਹਾੜੀ ਕਰਦਾ, ਸਾਡਾ ਤੂੰ ਮਥਾਜ ਆ, ਇੱਥੇ ਤੂੰ ਮੋਟਰ ਦੇ ਉੱਤੇ ਅਸੀਂ ਬੰਬੀ ਦੇ ਉੱਤੇ ਰੱਖਿਆ ਹੋਇਆ, ਉੱਥੇ ਤੂੰ ਸਾਡੇ ਨਿੱਕੇ ਨਿੱਕੇ ਕਾਜ ਉਹ ਇਸੇ ਦਾਬੇ 'ਚ ਕਰੀ ਜਾਂਦਾ ਬਈ ਮੈਨੂੰ ਇਹਨਾਂ ਨੇ ਰਹਿਣ ਨੂੰ ਥਾਂ ਦਿੱਤੀ ਹੋਈ ਆ, ਤੂੰ ਸਾਨੂੰ ਕੀ। ਤੋ ਇਸ ਤਰੀਕੇ ਨਾਲ ਜਦੋਂ ਖਾਲਸਾ ਪੰਥ ਅੱਜ ਆ ਗੱਲਾਂ ਕਰਦਾ ਕਿ ਸਾਡੇ ਪੁਰਖਿਆਂ ਨੇ ਆਹ ਕਰਤਾ ਵਾਹ ਕਰਤਾ, ਉਹ ਆਪਦੇ ਆਪ ਨੂੰ ਸੰਤੁਸ਼ਟ ਕਰਨ ਲਈ ਜਾਂ ਆਪਦੇ ਭਵਿੱਖ ਲਈ ਆਪਦੀ ਅੰਦਰ ਮਜ਼ਬੂਤੀ ਲਿਆਉਣ ਲਈ ਤਾਂ ਗੱਲਾਂ ਠੀਕ ਆ, ਪਰ ਜਿਹੜਾ ਆਲੇ ਦੁਆਲੇ ਤੁਹਾਡਾ ਦੁਸ਼ਮਣ ਉਹ ਤਾਂ ਮਜ਼ਾਕ ਉਡਾਉਂਦਾ। ਪਿੱਛੇ ਜੇ ਇੱਕ ਲੁਧਿਆਣੇ ਦਾ ਸੀਗਾ ਛੋਕਰਾ ਜਿਹਾ, ਉਹ ਬੜਾ ਗਰਮਾ ਗਰਮੀ 'ਚ ਬੋਲੇ, ਕਹਿੰਦਾ ਜੀ ਐਵੇਂ ਮਰੀ ਜਾਂਦੇ ਨੇ ਸਾਰੇ ਜਿਹੜੇ
सिख योधे जिन्हां दा ये जिक्र करदे हो तां साडे हिंदुआं दे मुंडे सी, हिंदुआं दे घरां च जम्मे सी, हिंदू धर्म लई ही उन्हां ने जो कीता। सो इस तरीके नाल जिहड़ा ये सारा गुंझल तारा इस गधी गेड़ दे विचों आपदी एनर्जी जिहड़ी आ इस पासे लाउण दी मैनूं लगदा आपां नूं बचाव करना चाहीदा ते लड़ना किस गल लई चाहीदा उस पासे आपां आ नहीं रहे। आ जिहड़े संदीप दायमा दी भकाई तो बाद मैदान च नितरे आ सूरमे, इन्हां बारे ਇਹ नहीं कि इन्हां दी सिੱਖੀ ਜਾਂ ਸਿਦਕ ਉੱਤੇ ਕੋਈ ਸਾਨੂੰ ਸ਼ੱਕ ਹੈ। ਜੇ ਅੰਦਰ ਦਰਦ ਵਾ ਤਾਈਓ ਘਰਾਂ ਚੋਂ ਨਿਕਲੇ, ਪਰ ਇਹੀ ਸਿੱਖ ਜੇ ਇਹਨਾਂ ਨੂੰ ਕਹੀਏ ਵੀ ਇਹਦਾ ਸਦੀਵੀ ਇਲਾਜ ਹੈਗਾ, ਅੱਜ ਤੁਸੀਂ ਸੰਦੀਪ ਦਾਇਮਾ ਤੋਂ ਇਹਦੀ ਭਕਾਈ ਲਈ ਮਾਫੀ ਮੰਗਾ ਲਓਗੇ, ਪਰ ਇੱਕ ਗੱਲ ਆ ਜੇ ਕੱਲ ਨੂੰ ਕੋਈ ਹੋਰ ਪਰਸੋਂ ਕੋਈ ਹੋਰ ਬੋਲਿਆ ਫਿਰ ਕੀ ਕਰੋਗੇ? ਮਾਫੀਆਂ ਮੰਗਾਈ ਜਾਓਗੇ? ਨਿੱਤ ਵਿਹਲੇ ਹੋ ਤੁਸੀਂ? ਇਹਦਾ ਇਲਾਜ ਪੱਕਾ ਕਿਉਂ ਨਹੀਂ ਕਰ ਲੈਂਦੇ? ਉਹ ਪੁੱਛਣਗੇ ਕੀ ਖਾਲਿਸਤਾਨ? ਨਹੀਂ ਜੀ, ਖਾਲਿਸਤਾਨ ਵਾਲੀ ਗੱਲ ਤੋਂ ਡਰਨਾ। ਸੋ ਸਾਰੇ ਭਾਰਤ ਵਿੱਚ ਆਏ ਦਿਨ ਆਪਦੇ ਧਰਮ ਦੀ, ਧਾਰਮਿਕ ਵਿਸ਼ਵਾਸਾਂ ਦੀ, ਧਰਮ ਅਸਥਾਨਾਂ ਦੀ ਬੇਪੱਤੀ ਕਰਾਉਣੀ ਮਨਜ਼ੂਰ ਆ, ਪਰ ਪੱਕਾ ਇਲਾਜ ਕਰਨ ਤੋਂ ਆਪਾਂ ਮੁੱਕਰ ਰਹੇ ਆ, ਭੱਜ ਰਹੇ। ਸੋ ਜਿਹੜੀ ਗੱਲ ਇਸ ਵੇਲੇ ਸਾਰੇ ਸਿੱਖ ਜਗਤ ਵਿੱਚ ਚੱਲ ਰਹੀ ਆ, ਉਹਦੇ ਬਾਰੇ ਇਹ ਨਾਲ ਦੀ ਨਾਲ ਥਾਂ ਤੇ ਗੱਲ ਲਿਖੀ ਬੋਲੀ ਜਾ ਰਹੀ ਆ ਕਿ ਜੀ ਨਵੰਬਰ 84 ਵਾਲੀ ਗੱਲ ਇਹਨਾਂ ਨੇ ਦੁਬਾਰਾ ਚੇਤੇ ਕਰਾ ਦਿੱਤੀ। ਜਦੋਂ ਅਸੀਂ ਆਪਦੇ ਇਸ ਖਿਆਲ ਦੇ ਬਾਰੇ ਪਿਛਲੇ ਦਿਨਾਂ 'ਚ ਕਹਿੰਦੇ ਆ ਰਹੇ ਹਾਂ ਕਿ ਭਾਈ ਐ ਨਾ ਕਿਹਾ ਕਰੋ ਵੀ ਇਹ ਕਾਂਗਰਸ ਨੇ ਕੀਤਾ ਜਾਂ ਕਰਾਇਆ, ਇਹ ਜਿਹੜਾ ਸਾਡੇ ਨਾਲ ਹੋ ਰਿਹਾ ਇਸ ਮੁਲਕ 'ਚ, ਉਹ ਸਾਰੇ ਭਾਰਤ ਦੇ ਸੰਤ ਵੀ ਇਹੀ ਗੱਲ ਕਹਿੰਦੇ ਹੁੰਦੇ ਸੀ, ਸੰਤ ਗਿਆਨੀ ਜਰਨੈਲ ਸਿੰਘ ਜੀ, ਕਿ ਸਿੱਖ ਦੀ ਪੱਗ ਲਾਉਣ ਲਈ ਸਾਰੇ ਮੁਲਕ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਸੋ ਸਾਡੇ ਨਵੰਬਰ 84 ਦੇ ਵਿੱਚ ਜਿਨ੍ਹਾਂ ਨੇ ਕਤਲ ਕੀਤੇ, ਜਿਨ੍ਹਾਂ ਨੂੰ ਉੱਥੇ ਮੌਕਾ ਨਹੀਂ ਲੱਭਿਆ, ਉਹਨਾਂ ਨੇ ਫਿਰ ਬਾਅਦ 'ਚ ਵੋਟਾਂ ਮੌਕੇ ਵੋਟਾਂ ਪਾ ਕੇ ਕਾਂਗਰਸ ਨੂੰ ਕਿਹਾ ਕਿ ਇਹਨਾਂ ਸਿੱਖਾਂ ਦਾ ਘਾਣ ਹੋਣਾ ਹੀ ਚਾਹੀਦਾ। ਸੋ ਇਸ ਮੁਲਕ ਦੇ ਵਿੱਚ ਆਉਣ ਵਾਲਾ ਜਿਹੜਾ ਭਵਿੱਖ ਆ ਸਾਡਾ, ਉਹ ਬਿਲਕੁਲ ਹੀ ਆਪਾਂ ਗੱਲਾਂ ਕਰਦੇ ਰਹਿੰਦੇ ਆ ਕਿ ਜੀ ਮੁਸਲਮਾਨਾਂ ਦੇ ਦੱਬ ਕੇ ਛੱਤਰ ਪੈਂਦਾ ਤੇ ਉਹ ਚੂੰ ਨਹੀਂ ਕਰਦੇ, ਕਹਿੰਦੇ ਆ ਨਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਵੀ ਇਸ ਹਾਲਾਤ ਵਿੱਚ ਲੈ ਕੇ ਆਉਣਾ ਚਾਹੁੰਦੇ ਕਿ ਜੀ ਕੁਛ ਨੂੰ ਮਾਰ ਦਿਓ, ਕੁਛ ਨੂੰ ਜੇਲ੍ਹਾਂ 'ਚ ਸੁੱਟ ਦਿਓ, ਕੁਛ ਨੂੰ ਬਾਹਰ ਭੱਜਣ ਲਈ ਮਜਬੂਰ ਕਰ ਦਿਓ, ਕੁਛ ਨੂੰ ਨਸ਼ੇੜੀ ਅਯਾਸ਼ ਤੇ ਬਦਮਾਸ਼ ਬਣਾ ਦਿਓ, ਤੇ ਬਾਕੀ ਜਿਹੜੇ ਨੇ ਉਹਨਾਂ ਦੇ ਚੌਥੇ ਦਿਨ ਫੜ ਕੇ ਕਿਸੇ ਬਹਾਨੇ ਛੱਤਰ ਫੇਰੀ ਚੱਲੋ। ਤੇ ਜਿਵੇਂ ਮੁਸਲਮਾਨਾਂ ਦੇ ਛੱਤਰ ਪੈਂਦਾ ਤੇ ਕੋਈ ਉਹਨਾਂ ਦੀ ਸਾਰ ਨਹੀਂ ਲੈਂਦਾ, ਮਗਰ ਨਹੀਂ ਖੜਦਾ, ਉਵੇਂ ਇਹਨਾਂ ਦਾ ਹਾਲ ਕਰਨਾ ਇਹ ਅਗਲਿਆਂ ਦੇ ਮਨਸੂਬੇ ਨੇ। ਤੇ ਇਸ ਗੱਲ ਦੇ ਲਈ ਸਾਡੇ ਲੋਕਾਂ ਨੂੰ ਜੇ ਕੋਈ ਹੱਲ ਦੱਸਦੇ ਆ ਅੱਜ, ਤਾਂ ਉਹ ਕਹਿੰਦੇ ਆ ਜੀ ਦੇਖਿਓ ਕਿਤੇ ਮਾਹੌਲ ਨਾ ਖਰਾਬ ਹੋਵੇ। ਮਾਹੌਲ ਖਰਾਬ ਹੋਣ ਦਾ ਡਰ ਪਿਆ ਹੋਇਆ ਉਹਨਾਂ ਨੂੰ ਜਿਨ੍ਹਾਂ ਦਾ ਸਾਰਾ ਕੁਝ ਖਤਮ ਹੋਣ ਦੇ ਵਾਲੇ ਪਾਸੇ ਨੂੰ ਚੱਲ ਰਿਹਾ, ਜਿਨ੍ਹਾਂ ਦੀ ਬਰਬਾਦੀ ਦੀ ਕਹਾਣੀ ਹਰ ਇੱਕ ਕਹਿ ਰਿਹਾ ਕਿ ਸਿੱਖਾਂ ਦਾ ਭਵਿੱਖ ਬੜਾ ਅੰਧਕਾਰਮਈ ਹੈ ਜੇ ਸਿੱਖ ਨਾ ਸੰਭਲੇ। ਪਰ ਪਤਾ ਨਹੀਂ ਹੁਣ ਇੱਕ ਇਸ ਗੱਲ ਦੇ ਉੱਤੇ ਇੱਥੇ ਯਹੂਦੀਆਂ ਦੀ ਗੱਲ ਚੱਲਦੀ, ਉਹ ਕਹਿੰਦੇ ਜੀ ਵੀ ਹਿਟਲਰ ਦੀ ਸਾਰੀ ਨਸਲਕੁਸ਼ੀ ਵਾਲੀ ਕਹਾਣੀ ਤੋਂ ਬਾਅਦ ਕੁਝ ਬਚੇ ਹੋਏ ਯਹੂਦੀਆਂ ਨੂੰ ਲੋਕਾਂ ਨੇ ਪੁੱਛਿਆ ਵੀ ਇੱਕ ਰਾਤ ਵਿੱਚ ਤਾਂ ਤੁਹਾਡਾ ਇਹ ਕਤਲੇਆਮ ਦਾ ਪਲਾਨ ਉਹਨਾਂ ਨੇ ਬਣਾ ਨਹੀਂ ਲਿਆ ਹੋਣਾ, ਤੁਹਾਨੂੰ ਪਤਾ ਵੀ ਤਾਂ ਲੱਗਦਾ ਰਿਹਾ ਹੋਣਾ ਨਾ, ਕਦੇ ਕੁਛ ਹੋਇਆ, ਕਦੇ ਕੋਈ ਉਹਨਾਂ ਨੇ ਬੋਲ ਕਬੂਲ ਕੀਤਾ ਹੋਣਾ, ਕਦੇ ਥੋੜੇ ਜੇ ਫੜ ਕੇ ਤੁਹਾਡੇ ਯਹੂਦੀਆਂ ਦਾ ਕਟਾਪਾ ਚਾੜਿਆ ਹੋਣਾ, ਕਦੇ ਕਤਲ ਹੋਏ ਹੋਣੇ ਆ। ਇਹ 5, 10, 15, 20 ਸਾਲ ਪਹਿਲੋਂ ਸਟੈਪ ਆਉਂਦੇ ਆ, ਫੇਰ ਹੀ ਨਸਲਕੁਸ਼ੀ ਦਾ ਐਡਾ ਵੱਡਾ ਪ੍ਰੋਗਰਾਮ ਬਣਦਾ, ਤੇ ਤੁਸੀਂ ਉਦੋਂ ਇੰਤਜ਼ਾਮ ਕਿਉਂ ਨਹੀਂ ਕੀਤੇ? ਤਾਂ ਉਹਨਾਂ ਨੇ ਆਖਿਆ ਵੀ ਜਦੋਂ ਵੀ ਸਾਡੇ ਵਿੱਚੋਂ ਕੋਈ ਸਿੱਖ ਕੋਈ ਯਹੂਦੀ ਉੱਠ ਕੇ ਇਸ ਖਤਰੇ ਬਾਰੇ ਜਾਂ ਖਤਰੇ ਤੋਂ ਵੀ ਅੱਗੇ ਸਾਰੇ ਕਾਸੇ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਸਾਡੀ ਕੌਮ ਦੇ ਵਿੱਚੋਂ ਇੱਕਦਮ ਉਹਦੇ ਖਿਲਾਫ ਬਈ ਦੇਖਿਓ ਕਿਤੇ ਮਰਵਾ ਨਾ ਦੇਈ, ਯਾਰ ਐਡੀ ਗੱਲ ਲੱਗਦੀ ਤਾਂ ਹੈ ਨਹੀਂ, ਠੀਕ ਆ ਉਹਨਾਂ ਨੇ ਆਹ ਕੀਤਾ ਤਾਂ ਫਿਰ ਦੇਖੋ ਆਹ ਵੀ ਤਾਂ ਗੱਲ ਹੋਊਗੀ। ਇਸ ਤਰੀਕੇ ਨਾਲ ਕਹਿੰਦੇ ਵੀ ਸਾਨੂੰ ਤਿਆਰੀ ਕਰਨੀ ਨਹੀਂ ਦਿੱਤੀ। ਇਵੇਂ ਹੀ ਇਸ ਵੇਲੇ ਸਾਡੇ ਨਾਲ ਵਾਪਰ ਰਹੀ। ਆ ਸੰਦੀਪ ਦਾਇਮਾ ਨੇ ਪੂਰੇ ਹਿੰਦੂ ਭਾਈਚਾਰੇ ਦੇ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ ਕਿ ਉਹਨਾਂ ਦੀ ਗੁਰਦੁਆਰਿਆਂ ਬਾਰੇ ਕੀ ਸੋਚ। ਨਵੰਬਰ 84 ਚ ਵੀ ਦਿਖਾਈ, ਤੇ ਲਿਸਟਾਂ ਇੱਥੇ ਸੋਸ਼ਲ ਮੀਡੀਆ ਦਾ ਜ਼ਮਾਨਾ, ਉਹ ਲਿਸਟ ਘੁੰਮ ਰਹੀ ਆ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਉੱਤੇ ਪਹਿਲਾਂ ਹੀ ਅਗਲਿਆਂ ਦਾ ਕਬਜ਼ਾ,
कुछ वो ढाई जा रहे ने, कुछ दा मंदरीकरण करी जा रहे ने। तो इस सारे कासे दे मुतलक जेकर सिख हुण ये कोई गल करन लगदे आ भी आपां जी इहदे बारे कुछ सोचीए, तां कहंदे जी देखियो किते माहौल ना खराब हो। हुण संदीप दैमा ने तां तुहानू जगाता राजस्थान दे सिखां नू कि आपदे गुरुद्वारियां दे बारे कोई प्रबंध कर लो। ਉਹਦਾ मतलब ये नहीं भी उत्थे रात ਨੂੰ गनमैन ला दो, ਉਹਦਾ मतलब ये नहीं भी कंध उच्ची कर दो, किला बना दो गुरुद्वारे का, नहीं। ਉਹਦਾ मतलब हैगा कि इत्थे गुरुद्वारे तां की तुहाडे सिख जां कुछ भी सुरक्षित नहीं। ਉਹਦਾ सुरक्षित होण दा की आ कि खालिस्तान बने। ਜਦੋਂ खालिस्तान बन गया तां ਉਹਨਾਂ ने अपने आप ही कहना भी जे बाकी भारत विच किसे सिख नूं ਝਰੀਟ भी आ गई, जे किसे गुरुद्वारे ਵੱਲ ਨੂੰ किसे ने एक इट भगा के मारी ना, तां पंजाब दे विच बसदे होए जिहड़े हिंदू ने जां इत्थे जिहड़े मंदिर ने उन्हां नूं भी भाई खतरा हो सकदा। सो साडे गुरुद्वारा साहिबान फेर सुरੱਖਿਅਤ होण। हुण तां इत्थे साडे अपने पंजाब दे विच जिथे चप्पे चप्पे उत्ते सिੱਖੀ ਅਤੇ सिखां दा सिख होमलैंड आ साडा, ਇੱਥੇ ਸਾਡੇ ਗੁਰਧਾਮਾਂ ਦੇ ਅੰਦਰ ਪਏ ਹੋਏ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਜਦੋਂ ਜੀ ਕਰਦਾ ਅਗਲੇ ਬੇਅਦਬੀ ਕਰਦੇ। ਤੇ ਸਾਨੂੰ ਮੱਤਾਂ ਇਹ ਦਿੱਤੀਆਂ ਜਾ ਰਹੀਆਂ ਨੇ ਕਿ ਪਹਿਰੇ ਲਾ ਲਿਆ ਕਰੋ, ਤੁਸੀਂ ਇੱਥੇ CCTV ਕੈਮਰੇ ਲਾ ਲਓ, ਤੁਸੀਂ ਆਹ ਕਰ ਲਓ ਉਹ ਕਰ ਲਓ। ਹੋਣਾ ਤਾਂ ਇਹ ਚਾਹੀਦਾ ਕਿ ਇਸ ਤਰੀਕੇ ਦਾ ਮਾਹੌਲ ਸਿਰਜਿਆ ਹੋਵੇ ਕਿ ਚਾਹੇ ਸਿਖਰ ਦੁਪਹਿਰਾ ਹੋਵੇ, ਚਾਹੇ ਅੱਧੀ ਰਾਤ ਹੋਵੇ, ਅੱਧੀ ਰਾਤ ਹੋ, ਕਿਸੇ ਗੁਰਦੁਆਰਾ ਸਾਹਿਬ ਨੂੰ ਸਾਨੂੰ ਜਿੰਦਾ ਕੁੰਡਾ ਨਾ ਲਾਉਣਾ ਪਵੇ। ਵੈਸੇ ਹੀ ਪਤਾ ਹੋਵੇ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਨਾ ਕਿ ਇੱਥੇ ਗੁਰਦੁਆਰਾ ਸਾਹਿਬ ਨੂੰ ਤਾਂ ਕੀ ਕਿਸੇ ਹੋਰ ਧਰਮ ਦੇ ਸਥਾਨ ਨੂੰ ਵੀ ਕੋਈ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ। ਇਹ ਪੰਜਾਬ ਆ, ਹੁਣ ਇਹ ਗੱਲ ਚਾਹੀਦੀ। ਪਰ ਸਾਡੇ ਇੱਥੇ ਜਿਹੜੇ ਹਾਕਮ ਨੇ ਉਹ ਇੰਨੇ ਸਿਆਣੇ ਆ, ਉਹ ਕਹਿੰਦੇ ਜੀ ਅਸੀਂ ਇਹ ਮਾਹੌਲ ਤਾਂ ਨਹੀਂ ਸਿਰਜ ਸਕਦੇ, ਅਸੀਂ ਉਹਨਾਂ ਦੁਸ਼ਟਾਂ ਨੂੰ ਪਾਪੀਆਂ ਨੂੰ ਸਜ਼ਾਵਾਂ ਤਾਂ ਨਹੀਂ ਕਰਾ ਸਕਦੇ, ਕਿਉਂਕਿ ਬੇਅਦਬੀ ਦੇ ਦੋਸ਼ ਵਿੱਚ ਥੋੜੀ ਜੀ ਸਜ਼ਾ ਹੁੰਦੀ ਆ, ਉਹ ਜੀ ਅਸੀਂ ਉਹ ਵੀ ਜੇ ਸਾਬਤ ਕਰ ਸਕੀਏ ਤੇ ਇਸ ਕਰਕੇ ਤੁਸੀਂ ਆਪਦੀ ਰਾਖੀ ਕਰ ਲਓ। ਹੁਣ ਇੱਥੇ ਆਹ ਹਾਲਾਤ ਤੇ ਸਿੱਖਾਂ ਦੀ ਰਾਖੀ, ਜੇ ਇਸ਼ਟ ਇੱਥੇ ਬੇਅਦਬ ਆ ਤਾਂ ਫਿਰ ਸਿੱਖ ਤਾਂ ਉਦੋਂ ਜ਼ਿਆਦਾ। ਤੋਂ ਜਿਹੜਾ ਸਾਡਾ ਕਤਲੇਆਮ ਹੋਇਆ ਉਸ ਤੋਂ ਬਾਅਦ ਚ ਇਹ 6-7 ਹਜ਼ਾਰ ਸਾਡਾ ਬੰਦਾ ਕਤਲ ਹੋਇਆ ਦਿੱਲੀ 'ਚ ਤੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਆ ਕਿ ਭਾਰਤੀ ਹਕੂਮਤ ਨੇ ਦੱਸ ਦਿੱਤਾ ਕਿ ਨਾ ਤੁਹਾਡੇ ਇਸ਼ਟ ਦੀ ਤੇ ਨਾ ਤੁਹਾਡੀ ਇੱਥੇ ਕੋਈ ਵੈਲਿਊ ਆ, ਨਾ ਤੁਹਾਡੀ ਕੋਈ ਹੈਸੀਅਤ। ਹਾਂ ਤੁਸੀਂ ਆਪਦੇ ਆਪ ਨੂੰ ਐਵੇਂ ਆਪਣੇ ਆਪ ਨੂੰ ਜੋ ਮਰਜ਼ੀ ਮੰਨੀ ਜਾਓ, ਜੋ ਮਰਜ਼ੀ ਕਹੀ ਚੱਲੋ। ਹਾਂ ਤੁਸੀਂ ਫੁਕਰੀਆਂ ਮਾਰੀ ਚੱਲੋ ਜੀ ਫਲਾਣੇ ਲੀਡਰ ਨੇ ਕਿਹਾ ਵੀ ਅਸੀਂ ਤਾਂ ਸਿੱਖਾਂ ਦਾ ਦੇਣ ਨਹੀਂ ਦੇ ਸਕਦੇ, ਅਸੀਂ ਤਾਂ ਜੀ ਸਨਾਤਨ ਧਰਮ ਦੀ ਜਿਵੇਂ ਰਾਜਨਾਥ ਦਾ ਬਿਆਨ। ਸੋ ਇਹ ਗੱਲ ਆਪਾਂ ਜੇ ਕਿਸੇ ਨੇ ਪਰਖਣੀ ਹੋਵੇ ਨਾ ਵੀ ਸਾਡੀ ਔਕਾਤ ਕੀ ਆ, ਤਾਂ ਜਿਹੋ ਜਿਹਾ ਬਿਆਨ ਸੰਦੀਪ ਦਾਇਮਾ ਨੇ ਦਿੱਤਾ, ਹਾਲਾਂਕਿ ਉਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਜਾਂ ਵੀ ਸੋਚਦਾ ਹੋਵੇ ਕੋਈ ਪਾਰਟੀ ਜੋ ਕੱਢਣਗੇ, ਬਿਲਕੁਲ ਨਹੀਂ ਹੋਣੀ, ਤੁਹਾਡੇ ਸਾਹਮਣੇ। ਇਹਦੇ ਨਾਲੋਂ ਭੈੜੀਆਂ ਕਰਤੂਤਾਂ ਕਰਨ ਵਾਲਿਆਂ ਨੂੰ ਉਹਨਾਂ ਨੇ ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਦੇਖੋ ਤਾਂ ਕੀ ਕੁਛ ਕਰਦੇ ਰਹੇ। ਹਰੇਕ ਸਿੱਖ ਨੂੰ ਜਿਹੜਾ ਕਿਸਾਨ ਹੈ, ਹਾਲਾਂਕਿ ਉਹ ਚਾਹੇ ਸਿੱਖ ਮਰਿਆਦਾ ਦੇ ਵਿੱਚ ਪੂਰਾ ਕੱਚਾ ਹੋਵੇ, ਉਹਨੂੰ ਵੀ ਕਹਿੰਦੇ ਸੀ ਤਾਂ ਖਾਲਿਸਤਾਨੀ ਨੇ। ਉੱਥੇ ਕਿਵੇਂ ਕੰਕਰੀਟ ਦੀਆਂ ਵੱਡੀਆਂ ਵੱਡੀਆਂ ਦੀਵਾਰਾਂ ਉਸਾਰੀਆਂ, ਕਿਵੇਂ ਉੱਥੇ ਲੋਹੇ ਦੇ ਕਿੱਲ ਗੱਡ ਦਿੱਤੇ, ਕਿਵੇਂ ਉੱਥੇ ਵਹਿਸ਼ੀ ਭੀੜਾਂ ਨੂੰ ਲਿਆਂਦਾ ਗਿਆ ਕਿ ਅਟੈਕ ਕਰੋ। ਕੀ ਕੁਛ ਉਦੋਂ ਕਿਸਾਨ ਸੰਘਰਸ਼ ਮੌਕੇ ਵਾਪਰੇ। ਉਹ ਫਿਤਰਤ ਆ ਜਿਹੜੀ, ਉਹ ਜਿਹੜੀ ਅੰਦਰ ਨਫ਼ਰਤ ਪਈ ਆ, ਜਿਹੜਾ ਅੰਦਰ ਇੱਕ ਧੌਂਸ ਪਈ ਆ ਕਿ ਸਾਡੇ ਕੋਲੇ ਸੱਤਾ ਮੁਲਕ ਦੀ, ਇਹ ਹੁੰਦੇ ਕੌਣ ਆ ਜਿਹੜੇ ਸਾਨੂੰ ਕਹਿਣ ਵੀ ਤੁਸੀਂ ਐ ਨਹੀਂ ਤੇ ਐ ਕਰੋ। ਕੋਈ ਚੇਤਾ ਨਹੀਂ ਉਹਨਾਂ ਨੂੰ ਵੀ ਅਸੀਂ ਕਿਹਾ ਸੀ ਕਿਸੇ ਟਾਈਮ ਕਿ ਯਾਰ ਜੇ ਤੁਸੀਂ ਸਿੱਖੋ ਭਾਰਤ ਨਾਲ ਰਲੇ ਨਾ, ਇਸ ਮੁਲਕ ਦੇ ਵਿੱਚ ਕੋਈ ਕਾਨੂੰਨ ਨਹੀਂ ਉਹਨਾਂ ਟਾਈਮ ਪਾਸ ਹੋ ਜਿੰਨਾ ਟਾਈਮ ਤੁਸੀਂ ਸਿੱਖ ਉਹਨੂੰ ਪਹਿਲਾਂ ਮਨਜ਼ੂਰ ਨਹੀਂ ਕਰੋ। ਕਿਸੇ ਨੂੰ ਕੋਈ ਚੇਤੇ ਨਹੀਂ ਹੋਣੇ ਗੱਲ। ਹੁਣ ਕੀ ਆ, ਅੱਜ ਦਾ ਸਮਾਂ ਕੀ ਆ? ਅੱਜ ਦੇ ਸਮੇਂ 'ਚ ਉਹਨਾਂ ਦਾ ਇੱਕੋ ਨਕਾਤੀ ਪ੍ਰੋਗਰਾਮ ਆ ਵੀ ਸਿੱਖਾਂ ਨੂੰ ਬਣਾਓ ਉੱਲੂ, ਸਿੱਖਾਂ ਨੂੰ ਮਾਰੋ ਮਿੱਠੀਆਂ ਮਿੱਠੀਆਂ, ਸਿੱਖਾਂ ਨੂੰ ਭਰਮਾਓ ਤੇ ਨਾਲ ਦੀ ਨਾਲ ਸਿੱਖੀ ਦਾ ਹਿੰਦੂਕਰਨ ਕਰਦੇ ਜਾਓ।
ਸਿੱਖਾਂ ਨੂੰ ਹੁਣ ਨਵੰਬਰ 84 ਜੂਨ 84 ਵਰਗੀ ਕੋਈ ਵੱਡੀ ਘਟਨਾ ਨਾ ਕਰੋ, ਹੌਲੀ ਹੌਲੀ ਇੱਕ ਇੱਕ ਕਰਕੇ ਨਿੱਕੇ ਨਿੱਕੇ ਜਿਹੜੇ ਆ ਸਟੈਪ ਚੱਕ ਕੇ ਇਹਨਾਂ ਦਾ ਧਰਮ, ਇਹਨਾਂ ਦੀ ਬੋਲੀ ਤੇ ਸੱਭਿਆਚਾਰ ਦਾ ਭੋਗ ਪਾਓ। ਆਪਾਂ ਨੂੰ ਕਹਿੰਦੇ ਕਿਹੜਾ ਕਾਲ ਆ, ਘੜੇ ਦੀ ਮੱਛੀ ਆ ਇੱਥੇ ਜਿਹੜਾ। ਸੋ ਸਮਾਂ ਆਏਗਾ, ਜੇਕਰ ਆਪਾਂ ਨਾ ਕੋਈ ਸਹੀ ਕਦਮ ਚੱਕਿਆ ਤਾਂ ਇਹੋ ਜਿਹਾ ਵਕਤ ਵੀ ਆ ਸਕਦਾ ਅੱਜ ਤੋਂ ਬਾਅਦ ਵਿੱਚ ਕਿ ਜਿਹੜੇ ਵਿਦੇਸ਼ਾਂ 'ਚ ਗਏ ਹੋਏ ਸਿੱਖ ਨੇ, ਭਾਰਤ ਤੋਂ ਬਾਹਰ ਵਸਦੇ ਸਿੱਖ ਨੇ, ਉਹ ਤਾਂ ਗੁਰਮਤਿ ਮਰਿਆਦਾ ਦੇ ਬਾਰੇ ਪੂਰਨ ਤੌਰ ਤੇ ਜਾਣਕਾਰ ਹੋਣ, ਮਰਿਆਦਾ 'ਚ ਪਰਪੱਕ ਹੋਣ, ਤੇ ਸਾਡੇ ਜਿਹੜੇ ਇੱਥੋਂ ਹੋਣ ਉਹ ਕਹਿਣ, ਉਹ ਲੋਕ ਉਹਨਾਂ ਨੂੰ ਦੇਖ ਕੇ ਹੱਸਣ ਵੀ ਹੈ ਕੀ ਚੀਜ਼ ਹੈ ਇਹ, ਆਪਦੇ ਆਪ ਨੂੰ ਸਿੱਖ ਕਹੀ ਜਾਂਦੇ। ਦਾਵਾ ਸਾਡਾ ਹੋਵੇ ਇੱਥੋਂ ਵਾਲਿਆਂ ਦਾ ਕਿ ਅਸੀਂ ਅੰਮ੍ਰਿਤਸਰ ਰਹਿੰਦੇ ਆ, ਦਰਬਾਰ ਸਾਹਿਬ ਜਾਂਦੇ ਆ, ਸਾਡੇ ਕੋਲੇ ਇੱਥੇ ਆ ਤੇ ਵਾਹ ਹੈ, ਪਰ ਸਾਡੇ ਪੱਲੇ ਕੱਖ ਨਾ ਹੋਵੇ। ਇਹ ਗੱਲ ਪਹਿਲਾਂ ਵਾਪਰ ਚੁੱਕੀ ਆ। ਜਿਹੜੇ ਬੋਧੀ ਸੀ, ਉਹ ਜਿਹੜੇ ਬਾਹਰਲੇ ਮੁਲਕਾਂ 'ਚ ਦੂਰ ਰਹਿੰਦੇ ਆ, ਉਹ ਇੱਥੇ ਭਾਰਤ ਵਾਲੇ ਬੋਧੀਆਂ ਦੇ ਬਾਰੇ ਬੜੇ ਹੈਰਾਨ ਨੇ ਵੀ ਇਹ ਤਾਂ ਸਾਰੇ ਦਾ ਸਾਰਾ ਕੁਝ ਉਹ ਕਰਦੇ ਆ ਜਿਹੜਾ ਮਹਾਤਮਾ ਬੁੱਧ ਦੇ ਸੋਚ ਪ੍ਰਬੰਧ ਤੋਂ ਬਿਲਕੁਲ ਉਲਟ ਵਾ, ਤੇ ਇਹ ਸਾਰਾ ਕੁਝ ਉਹ ਕਰਦੇ ਆ ਜਿਹੜਾ ਬ੍ਰਾਹਮਣਵਾਦ ਨੂੰ ਕਰਨਾ ਚਾਹੀਦਾ। ਸੋ ਇਸ ਸਾਰੇ ਕਾਸੇ ਤੋਂ ਆਪਾਂ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਸਾਡਾ ਭਵਿੱਖ ਕਿੰਨਾ ਖਤਰਨਾਕ, ਪਰ ਸਾਨੂੰ ਅਜੀਬੋ ਗਰੀਬ ਤਰ੍ਹਾਂ ਦੇ ਦੁਸ਼ਮਣ ਨਾਲ ਵਾਹ ਪੈ ਗਈ। SYL ਦੀ ਗੱਲ ਚੱਲਦੀ ਆ, ਕੱਲ ਉਹਦਾ ਝੱਜੂ ਪੈ ਕੇ ਹਟਿਆ ਨਾ ਉੱਥੇ, ਤੇ ਬੜਾ ਕੁਛ ਅੱਜ ਅਖਬਾਰਾਂ 'ਚ ਛਪਿਆ, ਚੰਗਾ ਵੀ ਕਿਸੇ ਨੇ ਲਿਖਿਆ, ਕਿਸੇ ਨੇ ਮਾੜਾ ਲਿਖਿਆ। ਬਹੁਤ ਲੋਕਾਂ ਨੂੰ ਇਸ ਮਸਲੇ ਤੋਂ ਪਹਿਲਾਂ ਹੀ ਕੋਈ ਆਸ ਨਹੀਂ ਸੀ, ਪਰ ਜਿਹੜੇ ਕੋਈ ਆਸ ਰੱਖੀ ਬੈਠੇ ਸੀ ਉਹਨਾਂ ਨੂੰ ਵੀ ਨਮੋਸ਼ੀ ਹੋਈ। SYL ਦੇ ਬਾਰੇ ਮੇਰਾ ਬੜਾ ਪੱਕਾ ਵਿਚਾਰ ਹੈ ਕਿ ਜਿਹੜਾ ਕਿਸਾਨ ਸੰਘਰਸ਼ ਮੌਕੇ ਏਕਤਾ ਇਤਫਾਕ ਦਾ ਹਰਿਆਣੇ ਤੇ ਪੰਜਾਬ ਦੇ ਲੋਕਾਂ ਨੇ ਦਿਖਾਇਆ, ਤੇ ਜਿਸ ਤਰੀਕੇ ਨਾਲ ਉੱਥੇ ਸਿੱਖੀ ਦਾ ਪ੍ਰਚਾਰ ਹੋਇਆ, ਜਿਸ ਤਰੀਕੇ ਨਾਲ ਲੋਕਾਂ ਨੇ ਕਿਹਾ ਜੇ ਇਹ ਖਾਲਿਸਤਾਨੀ ਨੇ ਅਸੀਂ ਵੀ ਖਾਲਿਸਤਾਨੀ, ਇਹ ਸਾਰੇ ਕਾਸੇ ਦੇ ਬਾਰੇ ਜਿਹੜੀ ਉੱਥੇ ਰਿਪੋਰਟ ਬਣੀ, ਉਹਦੇ ਬਾਰੇ ਅਗਲਿਆਂ ਨੇ ਸੋਚਿਆ ਹੋਇਆ ਕਿ ਤੁਸੀਂ ਹਰਿਆਣੇ ਤੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਆਏ ਸੀ ਨਾ ਕਾਲੇ ਕਾਨੂੰਨਾਂ ਖਿਲਾਫ, 2024 ਦੀਆਂ ਵੋਟਾਂ ਤੱਕ ਤੁਹਾਡੇ ਇੱਕ ਦੂਜੇ ਦੇ ਹੱਥ 'ਚ ਜੁੰਡੇ ਫੜਾਉਣੇ, ਤੇ ਅੱਜ ਤੁਸੀਂ ਦੇਖ ਰਹੇ ਹੋ ਕਿ ਬੜੀਆਂ ਬੀਬੀਆਂ ਨੇ ਕਰਵਾ ਚੌਥ ਦਾ ਵਰਤ ਤੋੜਨ ਮੌਕੇ ਹਰਿਆਣੇ 'ਚ ਆਪਦੇ ਘਰ ਵਾਲਿਆਂ ਨੂੰ ਕਿਹਾ ਵੀ ਅਗਲੀ ਵਾਰ ਮੈਂ ਵਰਤ ਤਾਂ ਰੱਖਣਾ ਤੇ ਤਾਂ ਤੋੜਨਾ, ਪਹਿਲੋਂ SYL ਦਾ ਪਾਣੀ ਲੈ ਕੇ ਆਈ, SYL ਦੇ ਪਾਣੀ ਨਾਲ। ਸੋ ਇਹ ਜਿਹੜੇ ਵਰਤ ਰਖਾ ਕੇ ਆਪਦੇ ਹਿੰਦੂ ਭਾਈਚਾਰੇ ਦੇ ਹਰਿਆਣੇ ਦੇ ਲੋਕਾਂ ਨੂੰ ਪੰਪ ਮਾਰਿਆ ਜਾ ਰਿਹਾ, ਉਹਨਾਂ ਨੂੰ ਬਿਲਕੁਲ ਧੱਕ ਕੇ ਉੱਥੇ ਲਿਜਾ ਕੇ ਖੜਾ ਕੀਤਾ ਜਾ ਰਿਹਾ ਵੀ ਤਾਕਤ ਜਾਂ ਤਾਕਤਾ, ਵੀ ਮੈਂ ਤਾਂ ਪਾਣੀ ਲੈ ਕੇ ਜਾਣਾ। ਦੂਜੇ ਪਾਸੇ ਪੰਜਾਬ ਦੇ ਵਿੱਚ ਇੱਥੋਂ ਤਾਂ ਆਪਾਂ ਪਹਿਲਾਂ ਹੀ ਲੜ ਰਹੇ ਹਾਂ, ਇੱਥੇ ਤਾਂ ਭਾਈ ਸਕੇ ਭਰਾ ਦਾ ਗਾਟਾ ਲਾ ਦਿੰਦੇ ਆ ਪਾਣੀ ਪਿੱਛੇ। ਇੱਥੇ ਭਾਈ ਬਲਵਿੰਦਰ ਸਿੰਘ ਜਟਾਣੇ ਵਰਗਿਆਂ ਨੇ ਜੋ ਇਤਿਹਾਸ ਸਿਰਜ ਦਿੱਤਾ, ਸਾਡੇ ਧਿਆਨ 'ਚ ਉਹ ਅਸਰ। ਸੋ ਹਰਿਆਣੇ ਤੇ ਪੰਜਾਬ ਦੇ ਲੋਕਾਂ ਨੂੰ SYL ਦੇ ਮੁੱਦੇ ਤੇ, ਹਾਲਾਂਕਿ ਸਾਨੂੰ ਸਭ ਨੂੰ ਪਤਾ, ਉਹ ਮੈਂ ਹੈਰਾਨ ਆ ਕਿ ਉਹਨਾਂ ਬੀਬੀਆਂ ਨੂੰ ਪਤਾ ਇਸ ਗੱਲ ਦਾ ਕਿ SYL ਦਾ ਤਾਂ ਉਹੀ ਰੌਲਾ ਹੀ ਆ, ਅਸਲ ਵਿੱਚ ਤਾਂ 80-90% ਪਾਣੀ ਪਹਿਲਾਂ ਹੀ ਹਰਿਆਣਾ ਤੇ ਰਾਜਸਥਾਨ ਪੰਜਾਬ ਤੋਂ ਲੁੱਟ ਕੇ ਲੈ ਕੇ ਜਾ ਰਹੇ। ਇਹ ਤਾਂ ਬਾਕੀ ਬਚਦੇ ਪੰਜਾਬ ਦਾ ਪਾਣੀ ਲੁੱਟ ਕੇ ਉਹਨੂੰ ਬੰਜਰ ਬਣਾਉਣ ਦੀ ਖੇਡ ਆ। ਇਹ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਇਸ ਤੋਂ ਬਗੈਰ ਸਰਦਾ ਨਹੀਂ। ਆ ਪਿੱਛੇ ਜੇ ਜਦੋਂ ਹੜ੍ਹ ਆਏ ਨੇ ਉਦੋਂ ਹਰਿਆਣੇ ਨੇ ਲਿਖ ਕੇ ਦਿੱਤਾ, ਰਾਜਸਥਾਨ ਨੇ ਵੀ ਲਿਖ ਕੇ ਦਿੱਤਾ ਪੰਜਾਬ ਸਰਕਾਰ ਨੂੰ ਕਿ ਸਾਨੂੰ ਤਾਂ ਜੇ ਇੰਨਾ ਕੁ ਪਾਣੀ ਚਾਹੀਦਾ ਹੁੰਦਾ। ਸੋ ਬਾਕੀ ਪਾਣੀ ਉੱਥੇ ਕੋਈ ਲੋੜ ਨਹੀਂ ਹੈ, ਪਰ ਪੰਜਾਬ ਨੂੰ ਬੰਜਰ ਬਣਾਉਣ ਦੇ ਪ੍ਰੋਜੈਕਟ ਦੇ ਤਹਿਤ ਉਥੋਂ ਦੇ ਲੋਕਾਂ ਨੂੰ ਲੱਗਣ ਲਾਇਆ ਪਿਆ ਵੀ ਜੇ ਕਿਤੇ SYL ਨਾ ਬਣੀ ਨਾ ਆਪਾਂ ਮਾਰੇ ਜਾਣ। ਉਥੋਂ ਦੇ ਫਿਰ ਲੋਕ ਆ ਜਨਾਨੀਆਂ ਜੋ ਡਰਾਮੇ ਕਰ ਰਹੀਆਂ ਨੇ ਤੁਹਾਡੇ ਸਾਹਮਣੇ। ਸੋ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਪੰਥ ਅਤੇ ਪੰਜਾਬ ਲਈ ਖਤਰਨਾਕ, ਹਿੰਦੂ ਫਾਸੀਵਾਦ ਫਨੀਅਰ ਸੱਪ ਵਾਂਗੂ ਅੱਗੇ ਨੂੰ ਵੱਧ ਰਿਹਾ, ਤੇ ਸਿੱਖਾਂ ਨੇ ਜੇ ਆਪਦੇ ਬਚਾਅ ਵਾਲੇ ਪਾਸੇ ਤੁਰਨਾ ਤਾਂ ਇਹ ਮਤ ਸੋਚੋ ਕਿ ਫਲਾਨਾ ਥਾਣੇਦਾਰ, ਫਲਾਨਾ ਮੰਤਰੀ, ਫਲਾਨਾ ਲੀਡਰ, ਫਲਾਨੀ ਸ਼ਖਸੀਅਤ ਨਾ ਭਾਈ। ਅਸਲ ਵਿੱਚ ਤੁਹਾਡਾ ਬਚਾਅ ਸਿਰਫ ਤੇ ਸਿਰਫ ਖਾਲਿਸਤਾਨ ਬਣਨ ਤੇ ਸਿੱਖਾਂ ਨੂੰ ਇਸ ਰਾਹ ਤੇ ਚੱਲਣ ਤੋਂ ਰੋਕਣ ਲਈ ਜੋ ਕੁਝ ਕੀਤਾ ਜਾ ਰਿਹਾ ਉਹਦੇ ਵਿੱਚ ਭਾਰਤੀ ਹਕੂਮਤੀ ਤੰਤਰ ਦਾ ਤਾਂ ਮੈਨੂੰ ਲੱਗਦਾ 50% ਹੀ ਹੈ। ਬਾਕੀ ਸਾਰਾ ਕੰਮ ਸਾਡੇ ਪੱਗਾਂ
ਵਾਲੇ, ਦਾੜਿਆਂ ਵਾਲੇ, ਗਾਤਰੇ ਕਿਰਪਾਨਾਂ ਵਾਲੇ, ਔਰ ਕਹਿੰਦੇ ਕਹਾਉਂਦੇ ਕਈਆਂ ਨੂੰ ਤਾਂ ਬੜਾ ਮਾਣ ਆ ਕਿ ਮੈਨੂੰ ਬਾਣੀ ਬੜੀ ਕੰਠ। ਤੇ ਜਦੋਂ ਕਹੀਦਾ ਵੀ ਭਾਈ ਇਹ ਬਾਣੀ ਆਪਾਂ ਨੂੰ ਇਹ ਸਿਖਾਉਂਦੀ ਆ ਵੀ ਆਪਾਂ ਗੁਲਾਮ ਰਹਿਣ। ਕਿਹੜੀ ਕੌਮ ਆ ਦੁਨੀਆ ਦੇ ਵਿੱਚ ਜਿਹਦੇ ਆਗੂ ਜਾਂ ਧਾਰਮਿਕ ਜਿਹੜੇ ਚਿਹਰੇ ਆ ਉਹ ਕਹਿੰਦੇ ਫਿਰਨ ਕਿ ਤੁਸੀਂ ਗੁਲਾਮ ਰਹੋ। ਹਰੇਕ ਕੌਮ ਦੇ ਆਗੂ ਜਾਂ ਉਹਦੇ ਜਿਹੜੇ ਮੁਖੀ ਸੱਜਣ ਹੁੰਦੇ ਉਹ ਉਹਨਾਂ ਨੂੰ ਇਹੀ ਮੱਤ ਦੇਣਗੇ ਕਿ ਆਪਾਂ ਆਜ਼ਾਦ ਰਹਿਣਾ। ਤੇ ਸਾਡੀ ਕੌਮ ਦੇ ਵਿੱਚ ਇੱਥੇ ਬੇਸ਼ੁਮਾਰ ਔਰ ਬੜੇ ਸਿਆਣੇ ਸਮਝਦੇ ਆਪਦੇ ਆਪ ਨੂੰ ਇਹ ਗੱਲ ਕਹਿਣ ਦੇ ਵਿੱਚ ਕਿ ਗੁਲਾਮ ਰਹੀਦਾ, ਗੁਲਾਮੀ ਭੋਗੀ ਦੀ ਹੱਦ ਹੋਈ ਪਈ ਹੈ। ਸੋ ਇਹ ਜਿਹੜਾ ਬੀਜੇਪੀ ਦੇ ਮਨਸੂਬੇ ਨੇ ਉਹ ਆਪਣੇ ਸਾਹਮਣੇ ਆ ਚੁੱਕੇ ਆ। ਉਹਨਾਂ ਨੇ ਗੁਰਦੁਆਰਿਆਂ ਦੇ ਖਿਲਾਫ ਆਪਦੀ ਦਿਲ ਦੀ ਭਾਵਨਾ ਪ੍ਰਗਟ ਕਰ ਦਿੱਤੀ ਆ। ਸਮਾਂ ਜਿਹੜਾ ਹੈ ਉਹ ਵੱਧ ਘੱਟ ਲੱਗ ਸਕਦਾ, ਪਰ ਉਹਨਾਂ ਦੇ ਮਨਸੂਬੇ ਆ ਜਿਹੜੇ ਉਹ ਜੱਗ ਜ਼ਾਹਿਰ ਨੇ। ਹੁਣ ਇਸ ਗੱਲ ਦੇ ਬਾਰੇ ਸਿੱਖ ਕਿਵੇਂ ਰਿਐਕਟ ਕਰਦੇ ਆ? ਕੀ ਇਹ ਮੰਗ ਹੋਣੀ ਚਾਹੀਦੀ ਆ ਕਿ ਸੰਦੀਪ ਦੈਮਾ ਨੂੰ ਜੀ ਪਰਚਾ ਬਣਾ ਦਿਓ, ਡਿਬਰੂਗੜ੍ਹ ਭੇਜ ਦਿਓ? ਕੀ ਇਹ ਮੰਗ ਹੋਣੀ ਚਾਹੀਦੀ ਆ ਕਿ ਉਹਨੂੰ ਪਾਰਟੀ ਚੋਂ ਕੱਢ ਦਿਓ? ਨਹੀਂ ਭਾਈ, ਮੰਗ ਇਹ ਨਹੀਂ ਹੋਣੀ ਚਾਹੀਦੀ। ਸੋ ਸਿੱਖ ਕੌਮ ਨੂੰ ਤਾਂ ਇਹ ਜਿਹੜੇ ਸੰਦੀਪ ਦੈਮਾ ਵਰਗੇ ਆ ਬੀਜੇਪੀ ਦੇ ਇਹੋ ਜਿਹੇ ਲੋਕ ਨੇ, ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਕਿ ਸਾਨੂੰ ਤੁਸੀਂ ਚੇਤੇ ਕਰਾਉਂਦੇ ਹੋ ਕਿ ਜੇ ਭਾਈ ਬਚਣਾ, ਆਪਦਾ ਧਰਮ ਬਚਾਉਣਾ, ਆਪਦੀ ਬੋਲੀ ਬਚਾਉਣੀ ਆ, ਬਚ ਲਓ। ਤੇ ਬਚਣ ਦਾ ਰਾਹ ਕੱਲਾ ਖਾਲਿਸਤਾਨ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਇੱਕ ਦਿਨ ਉਹ ਆਵੇ ਜਦੋਂ ਯੂਐਨਓ ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੇ। ਇੱਥੇ ਸਮਾਪਤੀ ਹੈ। ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।